ਪੰਜਾਬੀ ਰੇਡੀਓ ਜੋ ਐਸ ਸਨਰਾਈਜ਼ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਜਾਂ ਕਿਸਾਨ ਮੋਰਚੇ ਦੇ ਵਿੱਚ ਕੀ ਕੁਛ ਹੋ ਰਿਹਾ, ਕੀ ਗਤੀਵਿਧੀਆਂ ਹੋ ਰਹੀਆਂ ਨੇ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿਆਲ, ਸਲਮਾ, ਖਾਲਸਾ ਇੰਸ਼ੋਰੈਂਸ ਏਜੰਸੀ ਸਨੋਜੇ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਮਨਦੀਪ ਸਿੰਘ ਸਨੋਜੇ, ਜੈਂਡਰ ਹੋਮ ਲੋਨ ਅਤੇ ਰੀਅਲ ਸਟੇਟ ਵਾਲੇ ਮੋਹਨ ਚੀਮਾ ਜੀ, ਜਿਨ੍ਹਾਂ ਦਾ ਫ਼ੋਨ ਨੰਬਰ 5598255555। ਇਹਨਾਂ ਤੋਂ ਤੁਸੀਂ ਰੀਅਲ ਸਟੇਟ ਬਾਰੇ ਪੁੱਛ ਸਕਦੇ ਹੋ ਅਤੇ ਨਾਲ ਦੀ ਨਾਲ ਤੁਸੀਂ ਆਪਣਾ ਲੋਨ ਵੀ ਕਰਵਾ ਸਕਦੇ ਹੋ। ਬਰਿੰਦਰ ਸਿੰਘ ਪੂਰਾ ਕੈਂਟ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਧੰਨਵਾਦ ਜੀ। ਅੱਗੇ ਗੱਲ ਕਰਦੇ ਹਾਂ, ਸ਼ਹੀਦ ਭਗਤ ਸਿੰਘ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ ਕਿਸਾਨ ਮੋਰਚੇ ਦੇ ਵਿੱਚ, ਅਤੇ ਉੱਥੇ ਉਹਨਾਂ ਦੇ ਪਰਿਵਾਰ ਨੇ ਬਹੁਤ ਯੋਗਦਾਨ ਪਾਉਣ ਦੀ ਵੀ ਗੱਲ ਕੀਤੀ ਆ। ਮਰਨ ਵਰਤ ਵੀ ਰੱਖਿਆ ਜਾਊਗਾ। ਬਿਲਕੁਲ, ਐਕਚੁਅਲੀ ਸੀਗਾ ਕਿ ਜਿਹੜਾ ਪਗੜੀ ਸੰਭਾਲ ਕੇ ਇਹ ਡਾਇਰੈਕਟ ਲਿੰਕ ਜਿਹੜਾ ਜੀ ਉਹ ਜੁੜਦਾ ਭਗਤ ਸਿੰਘ ਹੋਰਾਂ ਦੇ ਪਰਿਵਾਰ ਦੇ ਨਾਲ। ਉਹਨਾਂ ਦੇ ਚਾਚਾ ਸਿੰਘ ਨੇ ਪਗੜੀ ਸੰਭਾਲ ਜੱਟਾ ਲਹਿਰੀ ਔਰ ਬਹੁਤ ਵਚਨ ਜਿਹੜੀ ਲਹਿਰ ਦੀ ਕਿਸਾਨਾਂ ਮੁੱਦਿਆਂ ਨੂੰ ਉਭਾਰਨ ਦੇ ਉਦੋਂ ਬ੍ਰਿਟਿਸ਼ ਸਾਮਰਾਜ ਵੇਲੇ ਤੇ ਬਿਨਾਂ ਕਿਸੇ ਸ਼ੱਕ ਇਸ ਲਹਿਰ ਨੇ ਇੱਕ ਵੱਡਾ ਰੋਲ ਦੀ ਆਜ਼ਾਦੀ ਨਿਭਾਇਆ। ਕੱਲ ਸਰਹੱਦਾਂ ਦੇ ਉੱਤੇ ਪਗੜੀ ਸੰਭਾਲ ਆ ਗਿਆ। ਸਿੰਘੂ ਬਾਰਡਰ ਦੇ ਉੱਤੇ, ਗਾਜੀ ਬਾਰਡਰ ਦੇ ਸ਼ਾਹਜਹਾਂ ਤੇ ਪਲਵਲ ਦੇ ਰੰਗ ਬਿਰੰਗ ਪੱਗਾਂ ਉਹ ਬੰਨੀਆਂ। ਕਿਉਂਕਿ ਇੱਕ ਹੀ ਵੀਡੀਓਜ਼ ਦੇ ਵਿੱਚ ਦਿਖ ਰਹੇ ਸਕਦਾ ਬਹੁਤ ਸਾਰੇ ਲੋਕ ਪਹਿਲਾਂ ਨਾ ਪਤਾ ਹੋਵੇ, ਜਿਹੜਾ ਕਿਸਾਨ ਹੈ ਚਾਹੇ ਉਹ ਜਾਟ ਹੈ, ਖਾਪ ਪੰਚਾਇਤਾਂ ਵਾਲੇ ਨੇ, ਉਹ ਵੀ ਪੱਗ ਉਹ ਬੰਨਦਾ, ਉਹ ਵੱਖਰੀ ਬੰਨਦਾ। ਚਾਹੇ ਉੱਤਰ ਪ੍ਰਦੇਸ਼ ਖਾਪਾਂ ਵਾਲੇ ਨੇ, ਜਾਟ ਨੇ, ਹਰਿਆਣੇ ਦੇ, ਉਹਨਾਂ ਨੇ ਵੀ ਜਿਹੜੀਆਂ ਕਿਸਾਨੀ ਰੰਗ ਦੀਆਂ ਪੱਗਾਂ ਉਹ ਬੰਨੀਆਂ। ਹਰਾ ਰੰਗ ਦੇ ਕਿਸਾਨੀ ਦੇ ਨਾਲ ਸੰਬੰਧਿਤ ਹੈ। ਉਸ ਤੋਂ ਇਲਾਵਾ ਬਾਕੀ ਹੋਰ ਜਿਹੜੀਆਂ ਪੱਗਾਂ ਸੀ ਕਿਸਾਨਾਂ ਨੇ ਕੱਲ ਬੰਨ ਕੇ ਅਜੀਤ ਸਿੰਘ ਹੋਰਾਂ ਨੂੰ ਯਾਦ ਕੀਤਾ। ਉਹਨਾਂ ਦੀ ਲਹਿਰ ਇਹ ਬੜੇ ਸਿੰਘ ਹੋਰਾਂ ਦਾ ਏਡਾ ਵੱਡਾ ਤੁਰਿਆ ਔਰ ਪਗੜੀ ਸੰਭਾਲ ਲਹਿਰ ਦਾ ਜ਼ਿਕਰ। ਹਾਂ, ਇੰਨੀ ਗੱਲ ਕਿ ਸਰਕਾਰੀ ਲਹਿਰ ਦਾ ਨਾਂ ਕੀਤਾ ਗਿਆ। ਮੈਂ ਕੱਲ ਵੀ ਗੱਲ ਕੀਤੀ ਕਿ ਚਾਹੇ 1547 ਨੂੰ ਅਜੀਤ ਸਿੰਘ ਹੋਰੀ ਆਪਣੇ ਪ੍ਰਾਣ ਤਿਆਗਦੇ ਨੇ, ਤੋਂ ਉਹਦੇ ਬਾਵਜੂਦ ਜਿਹੜਾ ਕੀਤਾ ਜਾਂਦਾ ਇਹ ਇੱਕ ਅੰਦੋਲਨ ਹੈ, ਕਿਸਾਨ ਸੰਘਰਸ਼ ਹੈ, ਜਿਹਨੇ ਕੁਛ ਇਸ ਤਰ੍ਹਾਂ ਦੇ ਹੀਰੋ ਨੇ ਭੁੱਲੇ ਵਿਸੇ ਉਹਨਾਂ ਨੂੰ ਉਹਨਾਂ ਦੀ ਯਾਦ ਦਵਾਈ ਹੈ। ਚਾਹੇ ਉਹ ਸਰ ਛੋਟੂ ਰਾਮ ਹੋ ਤੇ ਚਾਹੇ ਹੁਣ ਪਗੜੀ ਸੰਭਾਲ ਦਿਵਸ ਉਹ ਆ ਗਿਆ। ਸ਼ਹੀਦ ਆਜ਼ਮ ਸਿੰਘ ਹੋਰਾਂ ਦਾ ਪਰਿਵਾਰ ਸੀ, ਉਹਨੂੰ ਉਚੇਚੇ ਤੌਰ ਦੇ ਉੱਤੇ ਸੱਦ ਕੇ ਦਿੱਤਾ ਗਿਆ। ਇਹਦੇ ਵਿੱਚ ਸ਼ਹੀਦ ਭਗਤ ਸਿੰਘ ਹੋਰਾਂ ਦੇ ਅਬੇ ਸਿੰਘ ਜਿਹੜਾ ਜੀ ਸਨਮਾਨ ਦਿੱਤਾ ਗਿਆ। ਉਹਨਾਂ ਦੇ ਬਾਕੀ ਵਾਰ ਉਹ ਇੱਥੇ ਆਏ। ਸ਼ਹੀਦ ਸਿੰਘ ਹੋਰਾਂ ਦੀਆਂ ਬਹੁਤ ਤਸਵੀਰਾਂ ਜਿਹੜੀਆਂ ਸੀ ਉਹ ਲਾਈਆਂ ਗਈਆਂ। ਪਰਿਵਾਰ ਦੇ ਵਿੱਚੋਂ ਅਬੇ ਤੇਜੀ, ਅਨੂ ਸੁਪ੍ਰਿਆ, ਸੰਜੀਤ ਕੌਰ ਦਾ ਮੋਰ ਦੇ ਵੱਲੋਂ ਸਨਮਾਨ ਕੀਤਾ ਗਿਆ। ਜਿਹੜੇ ਸ਼ਹੀਦ ਭਗਤ ਧੀਜੇ ਨੇ, ਇਹ ਜਿਹੜਾ ਜੀ ਇਹ ਗੱਲ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਾ ਮੰਨਣ ਦੇ ਨਾਲ ਧਰੋ ਕਰ ਰਹੀ। ਇਹ ਵੀ ਗੱਲ ਕਹੀ ਕਿ ਇਹ ਜਿਹੜੇ ਨੇ ਉਹਨਾਂ ਨੇ ਬ੍ਰਿਟਿਸ਼ ਸਾਮਰਾਜ ਜਿਹੜਾ ਜੀ ਉਹ ਝੁਕਾ ਲਿਆ ਤੇ ਇਹ ਤਾਂ ਵੱਡੀ ਗੱਲ ਨਹੀਂ। ਉਹਨਾਂ ਨੇ ਇਹ ਵੀ ਗੱਲ ਜਿਹੜੀ ਕਹੀ ਕਿ ਉਹ ਮਰਨ ਇਹ ਕਾਲੇ ਨੇ ਤਾਂ ਕਿ ਉਹ ਵਾਪਸ ਜਿਹੜੇ ਉਹ ਲਏ ਜਾਣ। ਇਹ ਦਿਨ ਜਿਹੜਾ ਫਰਵਰੀ ਦਾ ਕੱਲ ਦਾ ਉਹ ਇਸ ਪੱਖੋਂ ਜਿਹੜਾ ਜੀ ਇਤਿਹਾਸਕ ਰਿਹਾ, ਕਿਉਂਕਿ ਕਿਸਾਨ ਸੰਘਰਸ਼ ਚੱਲ ਰਿਹਾ ਹੋਊਗਾ ਤੇ ਸਰ ਛੋਟੂ ਰਾਮ ਹੋਰਾਂ ਦੇ ਮਨਾਏ ਗਏ ਦਿਵਸ ਦਾ ਜ਼ਿਕਰ ਹੋਊਗਾ। ਇਹਦੇ ਵਿੱਚ ਹੀ ਸੰਭਾਲ ਦਿਵਸ ਦਾ ਜ਼ਿਕਰ ਹੋਊਗਾ। ਹੋਣਾ ਇਹ ਚਾਹੀਦਾ ਕਿ ਇਹ ਦਿਨ ਛੋਟੂ ਰਾਮ ਹੋਰਾਂ, ਅਜੀਤ ਸਿੰਘ ਹੋਰਾਂ ਨੂੰ ਯਾਦ ਕਰ ਪਗੜੀ ਸੰਭਾਲ ਲਹਿਰ ਜਿਹੜਾ ਦਿਨ ਹੈ ਇਹ ਪੰਥ ਦੇ ਵਿੱਚ ਹਰ ਵਰੇ ਮਨਾਏ ਜਾਂਦੇ, ਤਾਂ ਕਿ ਜਿਹੜੀਆਂ ਨਵੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਇਹਨਾਂ ਲੋਕਾਂ ਦੇ ਬਾਰੇ ਪਤਾ ਲੱਗਦਾ। ਬਿਲਕੁਲ ਜੀ, ਬਿਲਕੁਲ। ਇਤਿਹਾਸ ਨੂੰ ਤਾਂ ਭੁੱਲ ਹੀ ਗਏ। ਅੱਗੇ ਟੂਲ ਕਿਟ ਮਾਮਲੇ ਦੇ ਵਿੱਚ ਸੋਸ਼ਲ ਮੀਡੀਆ ਤੇ ਦਿਸ਼ਾ ਰਵੀ ਦੇ ਹੱਕ ਵਿੱਚ ਹੜ ਆਇਆ। ਜਦੋਂ ਕੱਲ ਜ਼ਮਾਨਤ ਜਿਹੜੀ ਆ ਹੋਈ ਆ, ਮੈਂ ਤਾਂ ਇਹ ਗੱਲ ਜਿਹੜੀ ਦੀ ਆਖੀ ਟੂਲ ਕਿਟ ਬਣ ਗਈ ਜਿਹੜੀ ਪੁਲਿਸ ਦੀ। ਜਿੱਡੀ ਕਾਹਲੀ ਮਾਮਲਾ ਕੀਤਾ ਦਿਸ਼ਾ ਰਾਵੀ ਦੇ, ਨਿਕਿਤਾ ਜਾਂ ਸ਼ਾਂਤਨੂ ਮੁਲਕ, ਔਰ ਲੱਗਦਾ ਸੀ ਕੁਛ ਕੱਢਣਾ ਪਾਉਣਾ ਨਹੀਂ, ਪਰ ਸਰਕਾਰਾਂ ਜਿਹੜੀ ਉਹ ਜ਼ੁਲਮ ਕਰਦੀਆਂ, ਸਰਕਾਰਾਂ ਜਿਹੜੀਆਂ ਨੇ ਉਹ ਝੁਕਾਉਣਾ ਜਾਣਦੀਆਂ ਨੇ, ਉਹਨਾਂ ਦੇ ਕੋਲ ਲੈ ਦੇ ਕੇ ਫਿਰ ਬਚਦੀਆਂ ਨੇ। ਇੱਕ ਉਹ ਲੜਕੀ ਜਿਹੜੀ ਐਨਵਾਇਰਮੈਂਟ ਦੇ ਵਾਸਤੇ ਦੀ ਆ, ਜਿਹੜੀ ਕਿ ਸਾਥੀਆਂ ਨੂੰ ਨਾਲ ਲੈ ਕੇ ਗਾਰਬੇਜ ਥਾਂ ਤੋਂ ਗੰਦ, ਇਹ ਮੈਂ ਕਿ ਸਾਡਾ ਵਾਤਾਵਰਨ ਸ਼ੁੱਧ ਰਹਿਣਾ ਚਾਹੀਦਾ, ਇਹਦੇ ਵਿੱਚ ਸ਼ੁੱਧ ਹਵਾ ਚ ਹਰੇਕ ਨੂੰ ਸਾਹ ਲੈਣ ਦਾ ਹੱਕ ਹੈ। ਉਹ ਗੰਭੀਰ ਦੋਸ਼ ਲਾ ਕੇ ਕਥਿਤ ਰੂਪ ਦੇ ਵਿੱਚ ਫਸਾ ਲਿਆ ਜਾਵੇ, ਕਿਉਂਕਿ ਯੂਥ ਜਿਹੜਾ ਜੀ ਫਾਇਰ ਇਹ ਸਰਕਾਰਾਂ ਜਿਹੜੀਆਂ ਉਹ ਸਮਝਦੀ। ਜਿਹੜੀ ਜ਼ਮਾਨਤ ਜਿਹੜੀ ਆ ਉਹਦੇ ਜਿਹੜੇ ਇਹ ਸਾਹਿਬ ਨੇ ਜਿਹੜੀਆਂ ਉਹਨਾਂ ਨੇ ਇਹਦੇ ਵਿੱਚ ਟਿੱਪਣੀਆਂ ਕੀਤੀਆਂ ਨੇ, ਉਹ ਬਹੁਤ ਹੀ ਜਿਹੜੀ ਜੱਜਮੈਂਟ ਹੈ 15 ਸਫ਼ਿਆਂ ਦੀ ਮੇਰੇ ਕੋਲੇ ਜਿਹੜੀ ਉਹ ਹੈ, ਉਹਦੇ ਵਿੱਚ ਜੇ ਤੁਸੀਂ ਉਹਨੂੰ ਘੋਖਦੇ ਹੋ, ਜਿਹੜਾ ਜੀ ਉਹ ਪੜ੍ਹਦੇ ਹੋ,
ਤਾਂ ਉਹ ਜਿਹੜੀਆਂ ਕਿ ਆਉਂਦੇ ਦਿਨਾਂ ਦੇ ਵਿੱਚ ਇਹਨਾਂ ਮਾਮਲਿਆਂ ਫੜੇ ਗਏ। ਇਹ ਬੇਸ਼ੱਕ ਜ਼ਮਾਨਤ ਹੈ ਅਦਾਲਤ ਚਲੀ ਹੋਈ, ਪਰ ਇਹ ਜ਼ਮਾਨਤ ਇਸ ਕੇਸ ਨੂੰ ਅਦਾਲਤ ਦੇ ਵਿੱਚ ਹੀ ਠਹਿਰਨ ਦੇਣਗੀਆਂ ਜੀ। ਇਹ ਗੱਲ ਅੱਜ ਉਹ ਯਾਦ ਰੱਖੋ, ਕਿਉਂਕਿ ਜਿਹੜੀ ਹੁੰਦੀ ਹੈ ਉਹੀ ਅੱਗੇ ਆਧਾਰ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਇਹ ਕਿਹਾ ਕਿ WhatsApp ਗਰੁੱਪ ਬਣਾਉਣਾ, ਕਿਸੇ ਟੂਲ ਕਿਟ ਨੂੰ ਆਡਿਟ ਕਰਨਾ, ਕੋਈ ਛੋਟੇ ਅਧੂਰੇ ਇਸ ਤਰ੍ਹਾਂ ਦੇ ਮੱਦੇ ਨਜ਼ਰ ਇੱਕ 22 ਜੇਲ੍ਹ ਦਾ ਕੋਈ ਸਾਫ਼ ਕਾਰਨ ਨਹੀਂ ਆ ਰਿਹਾ ਜੀ ਉਹ ਕੀਤੀਆਂ ਗਈਆਂ ਨੇ। ਬਾਕੀ ਉਹਦੇ ਵਿੱਚ ਜਿਹੜਾ ਜੀ ਕਿਹਾ ਗਿਆ ਇਹ ਐਵੇਂ ਝੂਠੇ ਕੱਚ ਦੋਸ਼ਾਂ ਦੇ ਆਧਾਰ ਦੇ ਉਹਦੀ ਆਜ਼ਾਦੀ ਦੇ ਵਿੱਚ ਖਲਲ ਪੈ ਜਾਇਜ਼ ਵਾਜਬ ਨਹੀਂ ਹੋਊਗਾ। ਇਸ ਲਈ ਜ਼ਮਾਨਤ ਦਾ ਵਿਰੋਧ ਦਿਖਾਵਾ ਰਿਕਾਰਡ ਦੇ ਵਿੱਚ ਨਹੀਂ ਮਿਲਿਆ। ਦੱਸਦਾ ਹੋਵੇ ਦਿਸ਼ਾ ਕਿਸੇ ਵੱਖਵਾਦੀ ਵਿਚਾਰਧਾਰਾ ਦੇ ਨਾਲ ਜੁੜੀ, ਦਿਸ਼ਾ ਨੇ ਆਪਣੀ ਪਹਿਚਾਣ ਪਾਉਣ ਦੀ ਕੋਸ਼ਿਸ਼ ਵੀ ਜਿਹੜੀ ਜੀ ਬਿਨਾਂ ਵਜ੍ਹਾ ਦੇ ਵਿਵਾਦਾਂ ਤਰੀਕਾ ਸੀ। ਇਹ ਅਦਾਲਤੀ ਪ੍ਰੋਸੀਕਿਊਸ਼ਨ ਇਹ ਵੀ ਸਾਬਤ ਫੇਲ ਹੋਇਆ ਕਿ ਗ੍ਰੇਟਾ ਥੁਨਬਰਗ ਟੂਲ ਕਿਟ ਫਾਰਵਰਡ ਕਰਨ ਤੋਂ ਬਿਨਾਂ ਦਿਸ਼ਾ ਨੇ ਦੁਨੀਆ ਭਰ ਦੇ ਲੋਕਾਂ ਨੂੰ ਜਿਹੜੇ ਵੱਖਵਾਦੀ ਲੋਕ ਸੀ ਉਹਨਾਂ ਦੇ ਨਾਲ ਜੋੜਿਆ। ਅਦਾਲਤ ਤੱਕ ਮਿਲੇ ਛੋਟੇ ਤੇ ਅਧੂਰੇ ਸਬਜ਼ਰ ਇੱਕ ਲੜਕੀ ਨੂੰ ਜ਼ਮਾਨਤ ਦੇਣ ਦੇ ਵਾਸਤੇ ਉਹਨੂੰ ਜੇਲ੍ਹ ਭੇਜਣ ਲਈ ਸਾਫ਼ ਕਰਨ ਜਿਹੜਾ ਕਾਰਨ ਨਹੀਂ ਆ ਰਿਹਾ। ਲੜਕੀ ਦਾ ਪਿਛਲਾ ਰਿਕਾਰਡ ਕੋਈ ਰਿਕਾਰਡ ਜਿਹੜਾ ਜੀ ਨਹੀਂ ਹੈਗਾ। ਇਸ ਤੋਂ ਬਾਅਦ ਮੀਡੀਆ ਦੇ ਉੱਤੇ ਇੱਕ ਕਿਸਮ ਦੇ ਨਾਲ ਹੜ ਆ ਗਿਆ ਦਿਸ਼ਾ ਰਵੀ ਦੇ ਹੱਕ ਦੇ। ਉਹਨਾਂ ਦੇ ਜਿਹੜੇ ਯੂਜ਼ਰਸ ਨੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਨੇ, ਉਹਨਾਂ ਨੇ ਵੱਖ-ਵੱਖ ਜਿਹੜੇ ਕਾਰਟੂਨ, ਉਹਨਾਂ ਨੇ ਵੱਖ-ਵੱਖ ਕਾਰਟੂਨ ਜਿਹੜੇ ਜੀ ਉਹ ਬਣਾਏ। ਇੱਕ ਜਿਹੜਾ ਟਵਿੱਟਰ ਹੈ ਖਾਤਾ, ਉਹਦੇ ਉੱਤੇ ਇਹ ਲਿਖਿਆ ਗਿਆ ਕਿ ਸ਼ਾਹ ਤੇ ਤਾਨਾਸ਼ਾਹ ਦੋਨਾਂ ਨੂੰ ਸਮਝਣਾ ਹੋਊਗਾ ਕਿ ਇਹ ਗਾਂਧੀ ਦਾ ਲੋਕਤੰਤਰ ਹੈ, ਹਿਟਲਰ ਦਾ ਜਰਮਨੀ ਨਹੀਂ। ਲੋਕਾਂ ਫਿਲਮ ਇੰਡਸਟਰੀ ਦੇ ਨਾਲ ਜੁੜੇ ਲੋਕ ਜਿਹੜੇ ਸੀ ਉਹਨਾਂ ਨੂੰ ਵੀ ਨਿਸ਼ਾਨੇ ਦਿੱਤੇ ਯੂਥ ਨੇ ਲਿਆ, ਔਰ ਉਹਨਾਂ ਨੂੰ ਇਹ ਕਿਹਾ ਕਿ ਇਹਨਾਂ ਦੇ ਵੱਲੋਂ ਆਵਾਜ਼ ਨਾ ਚੁੱਕਣੀ। ਖਾਸ ਤੌਰ ਦੇ ਉੱਤੇ ਅਕਸ਼ੇ ਕੁਮਾਰ ਜਿਹੜਾ ਜੀ ਉਹ ਨਿਸ਼ਾਨੇ ਦੇ ਉੱਤੇ ਲੋਕਾਂ ਦੇ ਰਿਹਾ ਕਿ ਉਹਦੇ ਵੱਲੋਂ ਆਵਾਜ਼ ਨਾ ਚੁੱਕ। ਜਦੋਂ ਫਿਲਮ ਇੰਡਸਟਰੀ ਦੇ ਵਿੱਚ ਇੱਕ ਸੁਸਾਈਡ ਹੋਇਆ ਸੀ, ਉਸ ਟਾਈਮ ਕਿਵੇਂ ਭੁੜਕ ਕੇ ਸਾਰੇ ਜਿਹੜਾ ਜੀ ਉਹ ਬੋਲਦੇ ਸੀਗੇ। ਇੱਕ ਕਾਰਟੂਨ ਜਿਹੜਾ ਜਿਹਦੇ ਵਿੱਚ ਦਿਸ਼ਾ ਰਾਵੀ ਨੂੰ ਜੇਲ੍ਹ ਲਿਜਾਂਦਿਆਂ ਦੀ ਫੋਟੋ ਆ, ਪੁਲਿਸ ਵਾਲਾ ਲਿਜਾ ਰਿਹਾ ਤੇ ਉਹਨੇ ਮੂੰਹ ਬੰਨਿਆ ਹੋਇਆ ਆਪਣਾ ਦਿਸ਼ਾ ਰਾਵੀ ਨੇ, ਹੁਣ ਉਹ ਬਾਹਰ ਆ ਰਹੀ ਹੈ ਤੇ ਮੂੰਹ ਜਿਹੜਾ ਜੀ ਉਹ ਲੁਕੋਇਆ ਹੋਇਆ ਪੁਲਿਸ ਵਾਲੇ ਨੇ। ਇਹ ਕਾਰਟੂਨ ਜਿਹੜਾ ਸੀਗਾ ਉਹ ਬਹੁਤ ਵੱਡੇ ਗਿਣਤੀ ਦੇ ਵਿੱਚ ਸ਼ੇਅਰ ਕੀਤਾ ਗਿਆ। ਇੱਕ ਕਾਰਟੂਨ ਜਿਹੜਾ ਸੀਗਾ ਉਹਦੇ ਵਿੱਚ ਲਾਅ ਫੜੀ ਔਰਤ ਜਿਹੜੀ ਆ ਉਹ ਦਿਸ਼ਾ ਰਾਵੀ ਨੂੰ ਉਂਗਲੀ ਫੜ ਕੇ ਜੇਲ੍ਹ ਤੋਂ ਬਾਹਰ ਲਿਆ ਰਹੀ ਹੈ, ਜਿਹਨੇ ਹੱਥ ਦੇ ਵਿੱਚ ਇੱਕ ਛੋਟਾ ਬੂਟਾ ਜਿਹੜਾ ਫੜਿਆ ਹੋਇਆ। ਜਿਹੜੀ ਇਹਦੀਆਂ ਫੋਟੋਆਂ ਗਾਰਬੇਜ ਇਕੱਠਾ ਕਰਦੇ ਦੀਆਂ ਉਹ ਲਾਈਆਂ ਹੋਈਆਂ ਨੇ। ਇੱਕ ਪਾਸੇ ਇਹ ਕਿਹਾ ਗਿਆ ਕਿ ਇਸ ਤਰ੍ਹਾਂ ਦੇ ਯੂਥ ਦੀ ਮੁਲਕ ਨੂੰ ਲੋੜ ਹੈ, ਦੂਜੇ ਪਾਸੇ ਇਹ ਕਿਹਾ ਗਿਆ ਕਿ ਜਿਹੜੀ ਰਾਜ ਕਰ ਰਹੀ ਬੀਜੇਪੀ ਆ ਉਹਨੂੰ ਕਿਹੋ ਜਿਹੇ ਯੂਥ ਦੀ ਲੋੜ ਹੈ। ਉਹਦੇ ਵਿੱਚ ਜਿਹੜੀ ਲੜਕੀ ਫੜੀ ਗਈ ਡਰੱਗ ਦੇ ਨਾਲ, ਉਹ ਭਾਰਤੀ ਜਨਤਾ ਪਾਰਟੀ ਕਿਉਂਕਿ ਉਹ ਆਗੂ ਆ, ਉਹ ਦਿਖਾਇਆ ਗਿਆ ਕਿ ਇਹੋ ਜਿਹੀ ਜਿਹੜੀ ਤੁਹਾਨੂੰ ਲੋੜ ਹੈ, ਇੱਦਾਂ ਦੀ ਯੂਥ ਦੀ ਜਿਹੜੀ ਉਹ ਲੋੜ ਨਹੀਂ। ਜਿਹੜਾ ਯੂਥ ਹੈ ਮੁਲਕ ਭਰ ਦੇ ਵਿੱਚ, ਕਿਉਂਕਿ ਦਿਸ਼ਾ ਰਾਵੀ ਨੂੰ ਕੋਰਟ ਕੀਤਾ ਗਿਆ ਕਿ ਉਹਨੇ ਅਦਾਲਤ ਦੇ ਵਿੱਚ ਜਿੱਦਣ ਜ਼ਮਾਨਤ ਦੀ ਅਰਜ਼ੀ ਲਾਈ ਆ, ਉਹਨੇ ਇਹ ਗੱਲ ਕਹੀ ਕਿ ਜੇ ਕਿਸਾਨ ਅੰਦੋਲਨ ਦੀ ਜਾਂ ਕਿਸਾਨਾਂ ਦੀ ਸਪੋਰਟ ਕਰਨਾ ਕੋਈ ਗੁਨਾਹ ਆ ਤੇ ਮੈਨੂੰ ਜੇਲ੍ਹ 'ਚ ਹੀ ਰਹਿਣ ਦਿਓ। ਇਸ ਚੀਜ਼ ਨੂੰ ਵੀ ਬਹੁਤ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਕੋਟ ਕੀਤਾ ਗਿਆ, ਔਰ ਇਸ ਗੱਲ ਦੀ ਉਮੀਦ ਹੈ ਕਿ ਜਿਹੜਾ ਯੂਥ ਹੈ ਉਹਦੇ ਅੰਦਰੋਂ ਇਹ ਦਿਸ਼ਾ ਰਾਵੀ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਇੱਕ ਵੱਡਾ ਡਰ ਜਿਹੜਾ ਜੀ ਚੁੱਕਿਆ ਜਾਊਗਾ। ਉਹ ਵੱਡੀ ਗਿਣਤੀ ਦੇ ਵਿੱਚ ਜਿਹੜਾ ਜੀ ਉਹ ਬਾਹਰ ਆਊਗਾ, ਘੱਟੋ ਘੱਟ ਇਸ ਅੰਦੋਲਨ ਦੀ ਸੁੱਤੇ ਵਾਸਤੇ ਆਊਗਾ। ਜਿਹੜਾ ਸ਼ਾਂਤਨੂ ਮੁਲਕ ਹੈ ਉਹਨੇ ਹੁਣ ਆਪਣੀ ਜ਼ਮਾਨਤ ਦੀ ਅਰਜ਼ੀ ਲਾਈ ਆ, ਇਹਦੇ ਉੱਤੇ ਅੱਜ ਸੁਣਵਾਈ ਹੋਊਗੀ। ਉਹਨੂੰ ਵੀ ਜ਼ਮਾਨਤ ਮਿਲ ਜਾਣ ਦੇ ਪੂਰੇ ਆਸਾਰ ਨੇ। ਜਿਹੜੀ ਇਹਨਾਂ ਦੋਨਾਂ ਨੂੰ ਨਿਕਿਤਾ ਨੂੰ ਤੇ ਸ਼ਾਂਤਨੂ ਨੂੰ ਜਿਹੜੀ ਜ਼ਮਾਨਤ ਮਿਲੀ ਹੋਈ ਹੈ ਜੀ, ਉਹ ਟ੍ਰਾਂਜ਼ਿਟ ਜ਼ਮਾਨਤ ਮਿਲੀ ਹੋਈ ਆ, ਔਰ ਉਹਨਾਂ ਨੂੰ ਇਹ ਜ਼ਮਾਨਤ ਦੇ ਵਾਸਤੇ ਦਿੱਲੀ ਦੀ ਅਦਾਲਤ ਲਾਉਣੀ ਪੈਣੀ ਹੈ, ਕਿਉਂਕਿ ਜਦੋਂ ਦਿਸ਼ਾ ਨੂੰ ਜ਼ਮਾਨਤ ਮਿਲ ਗਈ ਤੇ ਉਸੇ ਆਧਾਰ ਦੇ ਉੱਤੇ ਵੀ ਜ਼ਮਾਨਤ ਮਿਲ ਜਾਣੀ ਹੈ। ਜੀ ਜੀ, ਇਹ ਤਾਂ ਬੰਦਾ ਹੀ ਖਪਾ ਦਿੰਦੇ ਆ, ਇਹੋ ਜਿਹਾ ਰਾਜ ਆਇਆ ਇੰਡੀਆ ਦੇ ਵਿੱਚ। ਅੱਗੇ ਕਰਦੇ ਹਾਂ, ਕੇਂਦਰ ਦੀ ਸਰਕਾਰ ਆਉਣ ਵਾਲੀ ਕਣਕ ਦੇ ਲਈ ਸਿੱਧੇ ਪੈਸੇ ਪਾਉਣ ਦੇ ਉੱਤੇ ਵਜੇਦੇ ਆ, ਤੇ ਉਸ ਤੋਂ ਬਾਅਦ ਆੜ੍ਹਤੀਆਂ ਦਾ ਕੀ ਪ੍ਰਤੀਕਰਮ ਹੈ ਇਸ? ਦੇਖੋ, ਸਿੱਖ ਜਿਹੜਾ ਜੀ ਉਹ ਕੁਛ ਨਹੀਂ ਰਹੀ ਸਰਕਾਰ ਜਿਹੜੀ ਹੈ ਜੀ, ਉਹ ਇੱਕ ਤੋਂ ਬਾਅਦ ਇੱਕ ਆਪਣੇ ਵਾਸਤੇ ਮਾਹੌਲ ਜਿਹੜਾ ਜੀ ਉਹ ਵਿਰੋਧੀ ਖੜਾ ਕਰ ਰਹੀ ਹੈ। ਇਹਦੇ ਪਿੱਛੇ ਹਾਲਾਂਕਿ ਬਹੁਤ ਕੁਛ ਹੈ, ਇਹਦੇ ਸਿੱਧੇ ਜਿਹੜਾ ਜੀ ਉਹ ਪੈਸੇ ਪਾਉਣ ਦੇ ਪਿੱਛੇ ਕੇਂਦਰ ਸਰਕਾਰ ਕਿਸਾਨਾਂ ਨੂੰ ਹੁਣ ਜਿਹੜਾ ਜੀ ਇਹ ਆਉਂਦੀ ਜਿਹੜੀ ਫਸਲ ਹੈ ਉਹਦੀ ਅਦਾਇਗੀ ਦੇ ਉੱਤੇ ਅੜ ਗਈ ਹੋਈ ਹੈ ਸਿੱਧੀ ਦੇ ਵਾਸਤੇ। ਪੰਜਾਬ 'ਚ ਨਵਾਂ ਸੰਕਟ ਜਿਹੜਾ ਜੀ ਉਹ ਬਣ ਰਿਹਾ। ਭਾਰਤੀ ਖੁਰਾਕ ਮੰਤਰਾਲੇ ਦੇ ਜਿਹੜੇ ਉੱਚ ਅਧਿਕਾਰੀ ਨੇ, ਉਹਨਾਂ ਨੇ ਪੰਜਾਬ ਸਰਕਾਰ ਦੇ ਅਧਿਕਾਰੀ ਵੀ ਇਹਦੇ ਵਿੱਚ ਸ਼ਾਮਲ ਸੀਗੇ। ਮੀਟਿੰਗ ਦੇ ਦੌਰਾਨ ਕਣਕ ਦੀ ਅਗਲੀ ਫਸਲ ਲਈ ਕਿਸਾਨਾਂ ਨੂੰ ਸਿੱਧੀ ਅਦਾਇਗੀ ਕੀਤੇ ਜਾਣ ਲਈ ਕਹਿਤਾ। ਹਾਲਾਂਕਿ ਖੁਰਾਕ ਤੇ ਸਪਲਾਈ ਵਿਭਾਗ ਪੰਜਾਬ ਦੇ ਅਧਿਕਾਰੀ ਮੀਟਿੰਗ 'ਚ ਅਗਲੀ ਫਸਲ ਦੀ ਅਦਾਇਗੀ ਦੇ ਵਾਸਤੇ
ਆੜ੍ਹਤੀਆਂ ਦੇ ਬੈਂਕ ਖਾਤਿਆਂ ਦੇ ਵਿੱਚ ਪਾਏ ਜਾਣ ਦੀ ਜਿਹੜੀ ਵਿਵਸਥਾ ਹੈ ਉਹ ਜਾਰੀ ਵਕਾਲਤ ਕਰ ਰਹੇ ਨੇ। ਆੜ੍ਹਤੀਆਂ ਅੱਗੇ ਪੰਜਾਬ ਫਾਈਨੈਂਸ ਮੈਨੇਜਮੈਂਟ ਸਿਸਟਮ ਜਿਹੜਾ ਉਹਦੇ ਤਹਿਤ ਪੈਸਾ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਟ੍ਰਾਂਸਫਰ ਅੱਗੇ ਉਹ ਕਰ ਦੇਣਗੇ। ਅਧਿਕਾਰੀ ਇਹ ਕਹਿੰਦੇ ਆ ਕਿ ਉਹ ਮੁੜ ਕੇ ਫੇਰ ਮੀਟਿੰਗ ਜਿਹੜੀ ਜੀ ਉਹ ਅਗਲੀ ਕਰਨਗੇ। ਇਸ ਸਾਲ ਕਣਕ ਦੀ ਖਰੀਦ ਦੇ ਤੇ ਕਰੀਬ 24,400 ਕਰੋੜ ਰੁਪਈਆ ਕਿਸਾਨਾਂ ਪੰਜਾਬ ਦੇ ਕਿਸਾਨਾਂ ਨੂੰ ਤਬਦੀਲ ਕੀਤੇ ਜਾਣੇ। ਔਰ ਪੰਜਾਬ ਸਰਕਾਰ ਨੂੰ ਇਹ ਬਿਪਤਾ ਬਣ ਗਈ ਹੈ ਕਿ ਜੇ ਸਿੱਧੀ ਅਦਾਇਗੀ ਦਾ ਫਾਰਮੂਲਾ ਲਾਗੂ ਕੀਤਾ ਤਾਂ ਇਹਦੇ ਨਾਲ ਕਣਕ ਖਰੀਦ ਦੇ ਮੌਕੇ ਦੇ ਉੱਤੇ ਜਿਹੜੀਆਂ ਵੱਡੀਆਂ ਮੁਸ਼ਕਲਾਂ ਨੇ ਉਹ ਖੜੀਆਂ ਹੋ ਸਕਦੀਆਂ ਨੇ। ਆੜ੍ਹਤੀਆਂ ਨੂੰ ਵੀ ਕਿਸਾਨਾਂ ਨੂੰ ਦਿੱਤੀ ਜਿਹੜੀ ਐਡਵਾਂਸ ਜਿਹੜਾ ਪੈਸਾ ਹੈ ਉਹਦਾ ਸੰਕਟ ਬਣ ਜਾਊਗਾ, ਕਿਉਂਕਿ ਆੜ੍ਹਤੀਆਂ ਨੇ ਪੈਸੇ ਦਿੱਤੇ ਹੋਏ ਆ। ਪੰਜਾਬ ਦੇ ਵਿੱਚ ਕੋਈ 30,000 ਆੜ੍ਹਤੀਏ ਨੇ। ਇਸ ਕਾਰੋਬਾਰ ਦੇ ਨਾਲ ਲੱਖਾਂ ਵਿਅਕਤੀ ਸਿੱਧੇ ਰੂਪ ਦੇ ਵਿੱਚ ਜਿਹੜੇ ਆ ਉਹ ਜੁੜੇ ਹੋਏ ਆ। ਕੇਂਦਰ ਸਰਕਾਰ ਜਿਹੜੀ ਹੈ ਉਹ ਪਹਿਲਾਂ ਦਿਹਾਤੀ ਵਿਕਾਸ ਫੰਡ ਦੇ ਵਿੱਚ 2% ਦੀ ਕਟੌਤੀ ਉਹਨੇ ਕਰਤੀ ਔਰ ਇਹ ਮਾਮਲਾ ਅਜੇ ਤੱਕ ਸੁਲਝਿਆ ਨਹੀਂ। ਪੰਜਾਬ ਦੇ ਦਿਹਾਤੀ ਵਿਕਾਸ ਫੰਡ ਦੇ 1,200 ਕਰੋੜ ਰੁਪਏ ਰੋਕੇ ਗਏ ਸੀਗੇ। ਬਾਅਦ ਦੇ ਵਿੱਚ 400 ਕਰੋੜ ਰੁਪਈਆ ਜਿਹੜਾ ਜੀ ਉਹ ਜਾਰੀ ਕਰਤਾ। 800 ਕਰੋੜ ਰੁਪਈਆ ਅਜੇ ਵੀ ਬਾਕੀ ਜਿਹੜਾ ਜੀ ਉਹ ਪਿਆ। ਹੁਣ ਜਿਹੜੇ ਆੜ੍ਹਤੀਏ ਨੇ ਉਹ ਇਹ ਕਹਿੰਦੇ ਆ ਕਿ ਅਸੀਂ ਇਹਦੇ ਵਿਰੋਧ ਦੇ ਵਿੱਚ ਜਿਹੜਾ ਉਹ ਡਟਾਂਗੇ। ਔਰ ਪੰਜਾਬ ਆੜ੍ਹਤੀਆ ਐਸੋਸੀਏਸ਼ਨ ਫੈਡਰੇਸ਼ਨ ਜਿਹੜੀ ਆ ਉਹ ਇਹ ਕਹਿੰਦੀ ਆ ਕਿ ਜੇ ਸਿੱਧੀ ਅਦਾਇਗੀ ਕੀਤੀ ਤਾਂ ਪੰਜਾਬ ਭਰ ਦੇ ਆੜ੍ਹਤੀਏ 1 ਅਪ੍ਰੈਲ ਤੋਂ ਹੜਤਾਲ ਦੇ ਉੱਤੇ ਜਿਹੜਾ ਜੀ ਉਹ ਚਲੇ ਜਾਣਗੇ। ਤੇ ਕੇਂਦਰ ਸਰਕਾਰ ਨੇ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਉਹਨਾਂ ਕਿਹਾ ਕਿ ਨਵੀਂ ਚਾਲ ਚੱਲੀ ਆ ਤਾਂ ਕਿ ਕਿਸਾਨਾਂ ਤੇ ਆੜ੍ਹਤੀਆਂ ਦੇ ਰਿਸ਼ਤਿਆਂ ਦੇ ਵਿੱਚ ਦਰਾਰ ਜਿਹੜੀ ਉਹ ਪਾਈ ਜਾ ਸਕੇ। ਮੁੱਖ ਮੰਤਰੀ ਵੀ ਇਸ ਮਾਮਲੇ ਦੇ ਉੱਤੇ ਕੀ ਕਰਦੇ ਆ ਇਹ ਵੇਖਣਾ ਹੋਊਗਾ। ਅਜੇ ਤੱਕ ਤਾਂ ਜਿਹੜਾ ਜੀ ਉਹ ਚੁੱਪ ਨੇ। ਕੇਂਦਰ ਦੇ ਕਿਸੇ ਵੀ ਫੈਸਲੇ ਦੇ ਵਿਰੋਧ ਦੇ ਵਿੱਚ ਉਹ ਬੋਲਦੇ ਤਾਂ ਹੈ ਨਹੀਂ ਗੇ। ਅੱਜ ਵੈਸੇ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਹੈ, ਇਹਦੇ ਵਿੱਚ ਇਹ ਮਾਮਲਾ ਜਿਹੜਾ ਜੀ ਉਹ ਉੱਠ ਸਕਦਾ। ਇਹ ਨਵੀਂ ਮੁਸ਼ਕਲ ਜਿਹੜੀ ਆ ਉਹ ਆੜ੍ਹਤੀਆਂ ਨੂੰ ਵੱਖਰੇ ਕਰਨ ਦੇ ਵਾਸਤੇ ਕੇਂਦਰ ਦੀ ਸਰਕਾਰ ਨੇ ਇੱਕ ਚਾਲ ਚੱਲੀ ਹੈ, ਕਿਉਂਕਿ ਆੜ੍ਹਤੀ ਕਿਸਾਨ ਅੰਦੋਲਨ ਦੇ ਵਿੱਚ ਕਿਸਾਨਾਂ ਦੀ ਮਦਦ ਤੇ ਖੜੇ। ਜੀ ਗਲਤੀ ਤੇ ਗਲਤੀ। ਅੱਗੇ ਗੱਲ ਕਰਦੇ ਹਾਂ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਵਿੱਚ ਸਮਾਜਿਕ ਬਾਈਕਾਟ ਕਰਕੇ ਬੀਜੇਪੀ ਦੇ ਆਗੂ ਆ ਉਹਨਾਂ ਦੇ ਲਈ ਮੁਸ਼ਕਲਾਂ ਵਧੀਆਂ ਹੋਈਆਂ। ਦੇਖੋ, ਜਿੰਨੀ ਦੇਰ ਤੱਕ ਤਾਂ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਇਹ ਕਹਿੰਦੀ ਰਹੀ ਕਿ ਇਹ ਤਾਂ ਪੰਜਾਬ ਦਾ ਅੰਦੋਲਨ ਹੈ, ਪੰਜਾਬ ਦੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਇਹਨਾਂ ਕਾਨੂੰਨਾਂ ਦੀ, ਉਹ ਇਸ ਵਹਿਮ ਦੇ ਵਿੱਚ ਰਹੇ ਤੇ ਇਹ ਅੰਦੋਲਨ ਜਿਹੜਾ ਸੀ ਪੰਜਾਬ ਦੇ ਘਰ ਘਰ 'ਚ ਹੁੰਦਾ ਹੋਇਆ ਹਰਿਆਣੇ ਦੇ ਘਰ ਘਰ ਦੇ ਵਿੱਚ ਵੜ ਗਿਆ। ਫਿਰ ਇਹ ਕਹਿੰਦੇ ਰਹੇ ਪੰਜਾਬ ਤੇ ਹਰਿਆਣੇ ਦੇ ਥੋੜ੍ਹੇ ਜਿਹੇ ਕਿਸਾਨ ਨੇ ਉਹਨਾਂ ਨੂੰ ਸਮਝ ਨਹੀਂ ਆ ਰਿਹਾ। ਉੱਥੋਂ ਤੁਰਿਆ ਇਹ ਜਿਹੜਾ ਸੀਗਾ ਉੱਤਰ ਪ੍ਰਦੇਸ਼ ਦੇ ਇੱਕ ਵੱਡੇ ਹਿੱਸੇ ਨੂੰ ਇਹਨੇ ਆਪਣੀ ਲਪੇਟ ਦੇ ਵਿੱਚ ਜਿਹੜਾ ਜੀ ਉਹ ਲੈ ਲਿਆ। ਮੁੜ ਕੇ ਇਹਨਾਂ ਨੇ ਜਿਹੋ ਜਿਹਾ ਕੁਝ ਕਰਨਾ ਸ਼ੁਰੂ ਕੀਤਾ, ਸਿੰਘੂ ਬਾਰਡਰ ਦੇ ਉੱਤੇ ਹਮਲਾ ਜਿਹੜਾ ਜੀ ਉਹ ਕਰਵਾਇਆ ਗੁੰਡਿਆਂ ਦਾ, ਜਾਂ ਲੱਠਮਾਰ ਜਿਹੜੇ ਉਹ ਗਾਜੀਪੁਰ ਵਾਲੀ ਸਰਹੱਦ ਦੇ ਉੱਤੇ ਆ ਗਏ। ਉਦੋਂ ਬਾਅਦ ਭਖਿਆ ਔਰ ਮਹਾਂ ਪੰਚਾਇਤਾਂ ਦੇ ਰੂਪ ਦੇ ਵਿੱਚ ਅੱਜ ਇੱਕ ਵੱਡੀ ਮੁਸ਼ਕਲ ਜਿਹੜੀ ਉਹ ਖੜੀ ਕਰ ਰਿਹਾ ਕੇਂਦਰ ਦੀ ਸਰਕਾਰ ਦੀ। ਹੁਣ ਉਹਨੂੰ ਇਹ ਨਹੀਂ ਸਮਝ ਪੈ ਰਹੀ ਕਿ ਉਹ ਕਰੇ ਕੀ ਕਰੇ। ਥਾਂ ਥਾਂ ਦੇ ਜਿਹੜੀਆਂ ਮਹਾਂ ਪੰਚਾਇਤਾਂ ਹੋ ਰਹੀਆਂ ਨੇ, ਮਹਾਂ ਪੰਚਾਇਤਾਂ ਦੇ ਵਿੱਚ ਜਿੰਨੇ ਇਕੱਠ ਹੋ ਰਹੇ ਆ, ਅਜੇ ਇਹ ਕੇਂਦਰ ਦੀ ਸਰਕਾਰ ਸੋਚਦੀ ਵੀ ਉਹਦੇ ਨਾਲ ਕੀ ਜਿਹੜਾ ਜੀ ਉਹ ਫਰਕ ਪੈਂਦਾ। ਹਾਲਾਂਕਿ ਇਹਨਾਂ ਇਕੱਠਾਂ ਦੇ ਵਿੱਚ ਰਕੇਸ਼ ਟਕੈਤ ਹੋਰੀ ਇਹ ਗੱਲ ਜਿਹੜੀ ਸਾਰਿਆਂ ਨੂੰ ਕਹਿ ਰਹੇ ਆ, ਤਿਆਰ ਰਹੋ, ਤੁਹਾਨੂੰ ਸੁਨੇਹਾ ਜਿਹੜਾ ਜੀ ਉਹ ਆ ਸਕਦਾ ਇੱਕ ਫੋਨ ਦੇ ਉੱਤੇ ਕਿ ਆ ਜਾਓ ਹੁਣ ਦਿੱਲੀ ਵੱਲ ਨੂੰ। ਉਹ ਇਹ ਕਹਿੰਦੇ ਆ ਕਿ 40 ਲੱਖ ਟਰੈਕਟਰ ਜਿਹੜੇ ਆ ਅਸੀਂ ਉਹ ਦਿੱਲੀ ਦੇ ਵਿੱਚ ਲਿਜਾਵਾਂਗੇ ਜੇ ਅਗਲੇ ਸਟੈਪ ਦੀ ਲੋੜ ਪੈਂਦੀ ਆ। ਇੱਕ ਟਰੈਕਟਰ ਤੇ 3 ਬੰਦੇ ਹੋਣਗੇ। ਮਤਲਬ ਕਿ ਜਿਹੜਾ ਜੀ ਅੰਦਾਜ਼ਾ ਲਾ ਲਓ ਕਿ ਇਹ ਕਿੱਥੋਂ ਤੱਕ ਜਿਹੜੀ ਹੈ ਜੀ ਉਹ ਕਹਾਣੀ ਕਰੋੜ ਤੋਂ ਵੱਧ ਸਕਦੀ ਹੈ ਜੇ ਉਹਨਾਂ ਦੀ ਗੱਲ ਜਿਹੜੀ ਉਹ ਮੰਨੀ ਜਾਵੇ। ਵੱਡੀ ਮੁਸੀਬਤ ਇਸ ਵੇਲੇ ਭਾਜਪਾ ਨੂੰ ਇਹ ਆ ਰਹੀ ਕਿ ਹਰਿਆਣੇ ਦੇ ਵਿੱਚ ਸੋਸ਼ਲ ਬਾਈਕਾਟ ਕਰ ਦਿੱਤਾ ਗਿਆ। ਭਵਾਨੀ ਦੇ ਵਿੱਚ ਕਿਸਾਨ ਮਹਾਂ ਪੰਚਾਇਤ ਹੋਈ, ਉਹਦੇ ਵਿੱਚ ਖੇਤੀ ਮੰਤਰੀ ਹੈ ਜਿਹੜਾ ਹਰਿਆਣੇ ਦਾ JP ਦਲਾਲ, ਜਿਹੜਾ ਕਹਿੰਦਾ ਸੀਗਾ ਵੀ ਉਹ ਉੱਥੇ ਮਰ ਗਏ ਤੇ ਏਡੀ ਕਿਹੜੀ ਗੱਲ ਆ, ਮਰ ਤਾਂ ਇਹਨਾਂ ਨੇ ਉਂਝ ਵੀ ਜਾਣਾ ਹੀ ਸੀਗਾ, ਘਰਾਂ 'ਚ ਵੀ ਹੁੰਦੇ ਉੱਥੇ ਵੀ ਮਰ ਜਾਣਾ। ਇੰਨੀ ਗੱਲ ਕਹਿ ਕੇ ਉਹ ਫਸ ਗਿਆ। ਔਰ ਦਲਾਲ ਜਿਹੜੀ ਇਹ ਖਾਪ ਪੰਚਾਇਤ ਆ ਉਹਦੇ ਵਿੱਚ ਉਹਦਾ ਸੋਸ਼ਲ ਬਾਈਕਾਟ ਵੀ ਜਿਹੜਾ ਵੀ ਉਹ ਕਰ ਦਿੱਤਾ ਗਿਆ। ਔਰ ਇਹ ਕਿਹਾ ਗਿਆ ਕਿ ਇਹਨਾਂ ਉਹਨੂੰ ਤੇ ਕਿਸੇ ਜਿਹੜਾ ਭਾਜਪਾ ਦਾ ਮੰਤਰੀ ਆ, ਕੋਈ ਆਗੂ ਆ, ਉਹਨੂੰ ਵਿਆਹ ਸ਼ਾਦੀ ਜਾਂ ਜੰਮਣ ਮਰਨ ਦੇ ਉੱਤੇ ਨਹੀਂ ਸੱਦਿਆ ਜਾਊਗਾ। ਜਿਹੜਾ ਸੱਦੂਗਾ ਉਹਨਾਂ ਨੂੰ ਜਿਹੜਾ ਜੀ ਉਹ ਜੁਰਮਾਨਾ ਲਾਇਆ ਜਾਊਗਾ। ਭਾਰਤੀ ਜਨਤਾ ਪਾਰਟੀ ਗੱਲਾਂ ਜਿਹੜੀਆਂ ਦੀ ਉਹ ਵੱਧ ਗਈਆਂ। ਪਹਿਲਾਂ ਤਾਂ ਜਿਹੜੇ ਭਾਰਤੀ ਜਨਤਾ ਪਾਰਟੀ ਤੇ JJP ਦੇ ਆਗੂ ਨੇ ਉਹਨਾਂ ਨੂੰ ਵੜਨ ਨਹੀਂ ਦਿੱਤਾ ਜਾ ਰਿਹਾ ਹਰਿਆਣੇ ਦੇ ਕਿਸੇ ਪਿੰਡ ਦੇ ਵਿੱਚ। ਹੁਣ ਉਹਨਾਂ ਦਾ ਸਮਾਜਿਕ ਬਾਈਕਾਟ ਵੀ ਹੋ ਗਿਆ। ਇਹ ਸਮਾਜਿਕ ਬਾਈਕਾਟ ਜਿਹੜਾ ਉਹ ਉੱਤਰ ਪ੍ਰਦੇਸ਼ ਦੇ ਵਿੱਚ ਵੀ ਇੱਕ ਵੱਡੇ ਖਿੱਤੇ ਦੇ ਵਿੱਚ ਹੋਣਾ ਸ਼ੁਰੂ ਹੋ ਗਿਆ।
ਕੇਂਦਰ ਦੀ ਸਰਕਾਰ ਨੇ ਜਿਹੜੇ ਆਪਣੇ ਉਹਦੇ ਜਾਟ ਆਗੂ ਨੇ ਉਹਨਾਂ ਨੂੰ ਬਾਹਰ ਕੱਢਿਆ ਕਿ ਹੁਣ ਤੁਸੀਂ ਸਮਝਾਓ ਖਾਪਾਂ ਨੂੰ ਇਹ ਕਹੋ ਕਿ ਉਹ ਪੰਚਾਇਤਾਂ ਨਾ ਕਰਨ। ਜਿੱਥੇ ਦੇ ਆਗੂ ਜਾ ਰਹੇ ਆ ਖਾਪ ਜਿਹੜੇ ਨੇ ਉਹ ਸਿੱਧੀਆਂ ਸੁਣਾ ਰਹੇ ਆ ਕਿ ਤੁਸੀਂ ਸਾਡੇ ਕੋਲੇ ਲੈਣ ਕੀ ਆਏ ਹੋ। ਹੁਣ ਅਸੀਂ ਤੁਹਾਡੀ ਗੱਲ ਸੁਣਨ ਨੂੰ ਤਿਆਰ ਨਹੀਂ, ਜੇ ਤਾਂ ਸੁਣਾਂਗੇ ਪਹਿਲਾਂ ਜਾ ਕੇ ਤੇ ਖੇਤੀ ਕਾਨੂੰਨ ਰੱਦ ਕਰੋ ਤੇ MSP ਦੇ ਉੱਤੇ। ਇਹ ਉੱਥੋਂ ਕੇਂਦਰ ਦੇ ਜਿਹੜੇ ਬੈਠੇ ਵਿਅਕਤੀ ਨੇ ਉਹ ਭਜਾਉਂਦੇ ਆ ਵੀ ਜਾਓ ਉੱਥੇ, ਉਧਰੋਂ ਗਾਂ ਜਿਹੜੇ ਜੀ ਉਹ ਜਾਟ ਭਜਾ ਰਹੇ ਆ, ਖਾਪਾਂ ਵਾਲੇ ਜਿਹੜੇ ਆ ਉਹ ਇਹਨਾਂ ਨੂੰ ਭਜਾ ਰਹੇ ਆ। ਉਹ ਵਿੱਚ ਵਿਚਾਲੇ ਵਾਲੀ ਜਿਹੜੀ ਆ ਜੀ ਉਹ ਸਿਚੁਏਸ਼ਨ ਉਹਨਾਂ ਦੀ ਬਣੀ ਪਈ ਆ। ਸਿੱਧਾ ਬੋਲ ਨਹੀਂ ਰਹੇ, ਅੰਦਰ ਖਾਤੇ ਜਿਹੜਾ ਜੀ ਉਹ ਕਹੀ ਜਾਂਦੇ ਆ ਕਿ ਸਾਡਾ ਕੀ ਬਣੂਗਾ ਗਾਂ, ਕਿਉਂਕਿ ਨਰੋਲ ਜਾਟਾਂ ਦੀਆਂ ਵੋਟਾਂ ਲੈ ਕੇ ਇਹ ਬਣੇ ਹੋਏ ਨੇ, ਪਾਰਲੀਮੈਂਟ ਬਣੇ ਹੋਏ ਨੇ। ਇਹਦਾ ਖਮਿਆਜ਼ਾ ਜਿਹੜਾ ਜੀ ਉਹ ਭਾਰਤੀ ਜਨਤਾ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਭੁਗਤਣਾ ਪੈ ਸਕਦਾ, ਕਿਉਂਕਿ ਉੱਤਰ ਪ੍ਰਦੇਸ਼ ਵੱਡਾ ਸੂਬਾ, ਉੱਤਰ ਪ੍ਰਦੇਸ਼ ਤੋਂ 80 ਮੈਂਬਰ ਪਾਰਲੀਮੈਂਟ ਆਉਂਦੇ ਆ। ਬਹੁਤਿਆਂ ਦੇ ਭਾਰਤੀ ਜਨਤਾ ਪਾਰਟੀ ਕਬਜ਼ਾ ਕਰੀ ਬੈਠੀ ਆ। ਉੱਥੇ ਯੋਗੀ ਸਰਕਾਰ ਆ ਉਹਦੇ ਕੋਲੇ, ਉਹ ਇਹ ਸਮਝਦੇ ਆ ਕਿ ਜਿੰਨੀ ਦੇਰ ਤੱਕ ਯੋਗੀ ਆ ਤੇ ਉੱਥੇ ਵੀ ਮੁਮਕਿਨ ਹੈ ਵੀ ਅਸੀਂ ਡਾਂਗ ਦੇ ਨਾਲ ਸਭ ਕੁਝ ਜਿਹੜਾ ਜੀ ਉਹ ਕਰ ਲੈਣਾ ਸਿੱਧਾ। ਜਿਹੜੇ ਕਿਸਾਨਾਂ ਨੂੰ ਇਹਨਾਂ ਨੇ ਨੋਟਿਸ ਦਿੱਤੇ ਪਿਛਲੇ ਦਿਨਾਂ ਤੋਂ ਵੀ ਇਹ ਦਿੱਲੀ ਜਾਣ ਨਾ, ਉਹਨਾਂ ਨੂੰ ਆਪਣਾ ਗੁੱਬ ਘਲਾਟ ਕੱਢਣ ਦਾ ਹੁਣ ਮੌਕਾ ਜਿਹੜਾ ਜੀ ਮਿਲ ਗਿਆ। ਉਹ ਇਹਨਾਂ ਜਾਟ ਆਗੂ ਜਿਹੜਾ ਜੀ ਉਹ ਝਈਆਂ ਲੈ ਲੈ ਕੇ ਪੈ ਰਹੇ ਆ ਅੱਗੋਂ ਵੀ ਤੁਹਾਨੂੰ ਕਿਹਨੇ ਸੱਦਿਆ ਇੱਥੇ ਸਾਡੀਆਂ ਸੱਥਾਂ ਦੇ ਵਿੱਚ, ਅਸੀਂ ਤਾਂ ਸੱਦਿਆ ਨਹੀਂ, ਤੁਸੀਂ ਇੱਥੇ ਕਿਉਂ ਆ ਰਹੇ ਹੋ। ਭਾਰਤੀ ਜਨਤਾ ਪਾਰਟੀ ਦੀ ਵੱਡੀ ਮੁਸ਼ਕਲ ਜਿਹੜੀ ਆ ਜੀ ਉਹ ਹਰਿਆਣੇ ਤੋਂ ਬਾਅਦ, ਕਿਉਂਕਿ ਪੰਜਾਬ ਦੇ ਵਿੱਚ ਤਾਂ ਜਦੋਂ ਸੱਦਿਆ ਸੀ ਤੇ 2 ਬੰਦੇ ਇਹਨਾਂ ਨੇ ਮੂਹਰੇ ਲਾਏ ਸੀਗੇ, ਉਹ ਗਾਲਾਂ ਖਾਣ ਨੂੰ ਰੱਖੇ ਸੀਗੇ। ਉਹ ਹਰਿਆਣੇ ਦੇ ਵਿੱਚ ਜ਼ਿਆਦਾ ਨੇ, ਉੱਤਰ ਪ੍ਰਦੇਸ਼ 'ਚ ਉਦੋਂ ਜ਼ਿਆਦਾ ਨੇ। ਇਹ ਜਿਵੇਂ ਜਿਵੇਂ ਵਾਧਾ ਤੁਰਿਆ ਜਾ ਰਿਹਾ ਔਰ ਅਗਲੀਆਂ ਜਿਹੜੀਆਂ ਮਹਾ ਪੰਚਾਇਤਾਂ ਨੇ ਉਹ 3 ਵੱਡੀਆਂ ਹੋਣ ਜਾ ਰਹੀਆਂ ਨੇ ਮੱਧ ਪ੍ਰਦੇਸ਼ ਦੇ ਵਿੱਚ ਔਰ ਬਿਹਾਰ ਦੇ। ਉਸ ਜਗ੍ਹਾ ਦੇ ਉੱਤੇ ਵੀ ਜਦੋਂ ਇਹਨਾਂ ਦਾ ਇਹੀ ਹਾਲਾਤ ਜਿਹੜੇ ਜੀ ਉਹ ਬਣ ਗਏ, ਇਹ ਫੇਰ ਇਹਨਾਂ ਨੂੰ ਜਿਹੜੀ ਜੀ ਉਹ ਸੁਰਤ ਆਊਗੀ ਕਿ ਕਿੱਧਰ ਨੂੰ ਕਹਾਣੀ ਤੁਰ ਪਈ। ਉੱਧਰ ਰਕੇਸ਼ ਟਕੈਤ ਇਹ ਕਹੀ ਜਾਂਦੇ ਆ ਕਿ ਅਸੀਂ ਹੁਣ ਕਲਕੱਤੇ ਵੱਲ ਨੂੰ ਵੀ ਸਿੱਧੇ ਹੋਵਾਂਗੇ, ਕਿਉਂਕਿ ਪੱਛਮੀ ਬੰਗਾਲ ਦੇ ਵਿੱਚ ਜਿਹੜੀਆਂ ਜੀ ਉਹ ਚੋਣਾਂ ਹੋਣੀਆਂ ਨੇ। ਸੋ ਇਹ ਮੁਸ਼ਕਲ ਜਿਹੜੀ ਆ ਉਹ ਡੇ ਬਾਈ ਡੇ ਇੱਕ ਸੂਬਾ ਦੂਜਾ ਫਿਰ ਤੀਜੇ ਦੇ ਵਿੱਚ ਜਿਹੜੀ ਆ ਉਹ ਵੱਧਦੀ ਜੀ। ਤੇ ਅੱਗੇ ਗੱਲ ਕਰਦੇ ਹਾਂ ਦਿੱਲੀ ਤੇ ਪੰਜਾਬ ਪੁਲਿਸ, ਉਹਨਾਂ ਨੂੰ ਲੱਖੇ ਸਿਧਾਣੇ ਦਾ ਚੈਲੰਜ। ਇਹ ਇੱਕ ਮਹਾਰਾਜ ਦੇ ਵਿੱਚ ਜਿਹੜੀ ਰੈਲੀ ਕੀਤੀ ਗਈ, ਇਹਦਾ ਸੱਦਾ ਵੀ ਸੋਸ਼ਲ ਮੀਡੀਆ ਦੇ ਰਾਹੀਂ ਹੀ ਜਿਹੜਾ ਉਹ ਦਿੱਤਾ ਗਿਆ ਸੀਗਾ। ਜਿਹੜੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਉਹਨੂੰ ਲੈ ਕੇ ਇਹਦੇ ਵਿੱਚ ਇਸ ਗੱਲ ਦੀ ਕਿਆਸ ਰਾਈਆਂ ਸੀਗੀਆਂ ਕਿ ਲੱਖਾ ਸਿਧਾਣਾ ਉਹਦੇ ਵਿੱਚ ਆਉਂਦਾ ਜਾਂ ਨਹੀਂ, ਕਿਉਂਕਿ ਦਿੱਲੀ ਦੀ ਪੁਲਿਸ ਨੇ ਉਹਨੂੰ ਜਿਹੜਾ ਜੀ ਉਹ ਨਾਮਜ਼ਦ ਕੀਤਾ ਹੋਇਆ, ਕਥਿਤ ਜਿਹੜਾ ਉਹ ਦੋਸ਼ੀ ਦੇ ਰੂਪ ਦੇ ਵਿੱਚ ਰੱਖਿਆ ਹੋਇਆ। ਹਾਲਾਂਕਿ ਜਿਹੜੇ ਚੈਨਲਸ ਨੇ ਇੱਥੋਂ ਦੇ ਜਾਂ ਜਿਹੜੀਆਂ ਖਬਰਾਂ ਨੇ ਅਖਬਾਰਾਂ ਨੇ ਉਹ ਲਿਖੀ ਜਾਂਦੀਆਂ ਨੇ ਕਿ ਦਿੱਲੀ ਹਿੰਸਾ ਦਾ ਦੋਸ਼ੀ ਜਿਹੜਾ ਜੀ, ਦੋਸ਼ੀ ਉਨੀ ਦੇਰ ਤੱਕ ਕੋਈ ਨਹੀਂ ਹੁੰਦਾ ਜਿੰਨੀ ਦੇਰ ਤੱਕ ਅਦਾਲਤ ਉਹਨੂੰ ਦੋਸ਼ੀ ਨਹੀਂ ਜਿਹੜਾ ਉਹ ਠਹਿਰਾ ਦਿੰਦੀ। ਉਹਦੇ 'ਚ ਨਾਮਜ਼ਦ ਜਿਹੜਾ ਜੀ ਉਹ ਕਿਹਾ ਜਾ ਸਕਦਾ ਜਾਂ ਕਥਿਤ ਰੂਪ ਦੇ ਵਿੱਚ ਜਿਹੜਾ ਜੀ ਉਹ ਦੋਸ਼ੀ ਕਿਹਾ ਜਾ ਸਕਦਾ। ਇਹ ਜਿਹੜੀ ਰੈਲੀ ਸੀਗੀ ਇਹਦੇ ਵਿੱਚ ਲੱਖਾ ਸਿਧਾਣਾ ਵੀ ਆਇਆ ਔਰ ਉਹਨੇ ਸੰਬੋਧਨ ਵੀ ਕੀਤਾ। ਜਿਹੜੇ ਬਾਕੀ ਬੁਲਾਰੇ ਸੀਗੇ ਉਹਨਾਂ ਦੇ ਵਿੱਚ ਹਰਜੀਤ ਸਿੰਘ ਢਪਾਲੀ, ਦਵਿੰਦਰ ਸਿੰਘ, ਹਰਜਿੰਦਰ ਸਿੰਘ ਮਾਂਝੀ, ਪਰਵਿੰਦਰ ਸਿੰਘ ਪਰਵਾਨਾ ਵੀ ਜਿਹੜੇ ਜੀ ਉਹ ਬੋਲੇ। ਪਰ ਜਿਹੜੇ ਬਹੁਤੇ ਲੋਕ ਸੀਗੇ ਜੀ ਉਹ ਬਿਨਾਂ ਕਿਸੇ ਸ਼ੱਕ ਦੇ ਲੱਖੇ ਸਿਧਾਣੇ ਦੇ ਸੱਦੇ ਦੇ ਉੱਤੇ ਜਿਹੜਾ ਆਏ ਹੋਏ ਸੀ, ਉਹਨੇ ਇਹ ਗੱਲ ਉੱਥੋਂ ਸਟੇਜ ਤੋਂ ਇਹ ਕਹੀ ਕਿ ਇਹ ਜਿਹੜੇ ਇਕੱਠ ਹੈ ਇਹ ਕੋਈ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਟੱਕਰ ਦੇਣ ਦੇ ਵਾਸਤੇ ਨਹੀਂ ਸੱਦਿਆ ਗਿਆ, ਬਲਕਿ ਇਹ ਜਿਹੜਾ ਇਕੱਠ ਹੈ ਇਹ ਕਿਸਾਨ ਮੋਰਚੇ ਦੀ ਹਮਾਇਤ ਕਰਨ ਦੇ ਵਾਸਤੇ ਸੱਦਿਆ ਗਿਆ। ਉਹਨੇ ਇਹ ਵੀ ਗੱਲ ਜਿਹੜੀ ਜੀ ਕਹੀ ਕਿ ਜੇ ਕਿਸੇ ਵੀ ਕਿਸਾਨ ਆਗੂ ਨੂੰ ਦਿੱਲੀ ਦੀ ਪੁਲਿਸ ਪੰਜਾਬ ਦੇ ਵਿੱਚ ਗ੍ਰਿਫਤਾਰ ਕਰਨ ਦੇ ਵਾਸਤੇ ਆਉਂਦੀ ਹੈ ਤੇ ਅਸੀਂ ਉਹਦਾ ਵਿਰੋਧ ਕਰਾਂਗੇ, ਪੰਜਾਬ ਦੇ ਵਿੱਚ ਡਟਵਾਂ, ਜਿੱਥੇ ਵੀ ਜਾਣਾ ਪਿਆ ਉੱਥੇ ਇਕੱਠੇ ਹੋਵਾਂਗੇ, ਜਿੱਥੇ ਵੀ ਜਿਸ ਵੀ ਤਰੀਕੇ ਨਾਲ ਵਿਰੋਧ ਕਰਨਾ ਪਿਆ ਉਹ ਵਿਰੋਧ ਕਰਾਂਗੇ। ਲੱਖੇ ਸਿਧਾਣੇ ਨੇ ਇਹ ਵੀ ਗੱਲ ਜਿਹੜੀ ਜੀ ਕਹੀ ਕਿ ਜਿੱਥੇ ਕਿਤੇ ਵੀ ਦਿੱਲੀ ਦੀ ਪੁਲਿਸ ਕੋਈ ਛਾਪਾ ਮਾਰਨ ਆਉਂਦੀ ਆ ਪਿੰਡ ਦੇ ਵਿੱਚ ਕਿਸੇ ਨੂੰ ਫੜਨ ਦੇ ਵਾਸਤੇ, ਕਿਉਂਕਿ ਵੱਡੀ ਗਿਣਤੀ 'ਚ ਨੋਟਿਸ ਦਿੱਤੇ ਜਾ ਰਹੇ ਨੇ, ਕਿ ਉਹਦਾ ਗੁਰਦੁਆਰਿਆਂ ਦੇ ਵਿੱਚੋਂ ਅਨਾਊਂਸਮੈਂਟ ਕਰਕੇ ਵਿਰੋਧ ਕੀਤਾ ਜਾਵੇ ਦਿੱਲੀ ਦੀ ਪੁਲਿਸ ਦਾ। ਇਹ ਵੀ ਕਹਿਤਾ ਕਿ ਜੇ ਉਹਦੇ ਨਾਲ ਪੰਜਾਬ ਦੀ ਪੁਲਿਸ ਆਉਂਦੀ ਆ ਤੇ ਫਿਰ ਇਹਦਾ ਜਵਾਬ ਅਸੀਂ ਮੰਗਾਂਗੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ ਕਿ ਉਹ ਪੰਜਾਬ ਦੀ ਪੁਲਿਸ ਨੂੰ ਕਿਵੇਂ ਨਾਲ ਭੇਜ ਰਹੇ ਆ ਦਿੱਲੀ ਦੀ ਪੁਲਿਸ ਦੇ। ਇਹਦੇ ਨਾਲ ਜਿਹੜਾ ਜੀ, ਕਿਉਂਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਵੀ ਪਿਛਲੇ 2 ਦਿਨਾਂ ਤੋਂ ਸਟੇਜਾਂ ਤੋਂ ਇਹੀ ਐਲਾਨ ਕੀਤਾ ਕਿ ਜਿਹੜੇ ਨੋਟਿਸ ਆ ਰਿਹਾ ਉਹਦਾ ਕੋਈ ਜਵਾਬ ਨਾ ਦਿੱਤਾ ਜਾਵੇ। ਉਹ ਜਿਹੜਾ ਲੀਗਲ ਵਿੰਗ ਬਣਿਆ ਉਹਨੂੰ ਇਹ ਨੋਟਿਸ ਜਿਹੜੇ ਆ ਉਹ ਦਿੱਤੇ ਜਾਣ, ਨਾ ਇਹਨਾਂ ਨੋਟਿਸਾਂ ਦੇ ਉੱਤੇ ਦਿੱਤੀ ਗਈ ਤਰੀਕ ਦੇ ਉੱਤੇ ਥਾਣਿਆਂ ਦੇ ਵਿੱਚ ਪੇਸ਼ ਹੋਇਆ ਜਾਵੇ, ਦਿੱਲੀ ਦੇ ਥਾਣਿਆਂ ਦੇ ਵਿੱਚ ਜਿੱਥੇ ਉਹਨਾਂ ਨੂੰ
ਸੱਦਿਆ ਜਿਹੜਾ ਦੀ ਉਹ ਜਾ ਰਿਹਾ। ਇਹਦੇ ਤੋਂ ਬਾਅਦ ਜਿਹੜੀ ਦਿੱਲੀ ਪੁਲਿਸ ਦੇ ਵੱਲੋਂ ਛਾਪੇਮਾਰੀ ਜਿਹੜੀ ਕੀਤੀ ਜਾ ਰਹੀ ਹੈ ਉਹਨੂੰ ਠੱਲ ਪੈਣ ਦੀ ਜਿਹੜੀ ਦੀ ਉਹ ਉਮੀਦ ਹੈ ਇਸ ਪੱਖੋਂ ਕਿ ਲੋਕ ਰੋਹ ਨੂੰ ਜਿਹੜਾ ਵੇਖਦੇ ਆ। ਹਾਲਾਂਕਿ ਕੱਲ੍ਹ ਜਦੋਂ ਇਹ ਰੈਲੀ ਹੋਣੀ ਸੀ ਉਦੋਂ ਪਹਿਲਾਂ ਵੀ ਅਜਿਹਾ ਕੁਛ ਜਿਹੜਾ ਦੀ ਉਹ ਪ੍ਰਚਾਰਨ ਦੀ ਕੋਸ਼ਿਸ਼ ਕੀਤੀ ਗਈ ਜੀ। ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਦਿੱਲੀ ਪੁਲਿਸ ਜਿਹੜੀ ਆ ਉਹ ਬਿਨਾਂ ਵਰਦੀ ਤੋਂ ਤਾਇਨਾਤ ਹੈ, ਗਰੁੱਪਾਂ ਦੇ ਰੂਪ ਦੇ ਵਿੱਚ ਤਾਇਨਾਤ ਹੈ, ਉਹ ਸਟੇਜ ਦੇ ਨੇੜੇ ਆ। ਇਸ ਤਰ੍ਹਾਂ ਦੀ ਕੋਈ ਗੱਲ ਜਿਹੜੀ ਜੀ ਉਹ ਦਿਸੀ ਨਹੀਂ, ਸ਼ਾਇਦ ਇਸ ਕਰਕੇ ਵੀ ਨਹੀਂ ਦਿਸੀ ਕਿ ਉੱਥੇ ਇਕੱਠ ਸੀਗਾ। ਇਕੱਠ ਦੇ ਵਿੱਚੋਂ ਕਿਸੇ ਨੂੰ ਇਸ ਤਰ੍ਹਾਂ ਜਿਹੜਾ ਦੀ ਉਹ ਗ੍ਰਿਫਤਾਰ ਜੇ ਮੰਨ ਲਓ ਕੀਤਾ ਜਾਂਦਾ ਤਾਂ ਫਿਰ ਉੱਥੇ ਮਾਹੌਲ ਜਿਹੜਾ ਉਹ ਖਰਾਬ ਹੋ ਸਕਦਾ ਸੀਗਾ। ਇਹ ਜਿਹੜੇ ਜੋ ਕੁਛ ਲੱਖੇ ਸਿਧਾਣੇ ਨੇ ਉੱਥੋਂ ਸਟੇਜ ਦੇ ਉੱਤੋਂ ਬੋਲਿਆ, ਉਹਨੇ ਇਹੀ ਜਿਹੜਾ ਦੀ ਗੱਲ ਕਹੀ ਕਿ ਉਹ ਜਿਹੜੀਆਂ ਸੰਯੁਕਤ ਕਿਸਾਨ ਮੋਰਚਾ ਉਹਦੇ ਨਾਲ ਨੇ, ਸਪੋਰਟ ਦੇ ਉੱਤੇ ਨੇ ਔਰ ਉਹਦੀ ਮਦਦ ਜਿਹੜੀ ਦੀ ਉਹ ਕਰਦੇ ਰਹਿਣਗੇ। ਉੱਧਰ ਜਿਹੜਾ ਇੱਕ ਜਿਹੜਾ ਫੜਿਆ ਹੋਇਆ ਦੀਪ ਸਿੱਧੂ ਉਹਨੂੰ ਵੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਜਿਹੜਾ ਦੀ ਉਹ ਭੇਜ ਦਿੱਤਾ, ਭਾਵ ਕਿ ਉਹਦਾ ਜਿਹੜਾ ਪੁਲਿਸ ਰਿਮਾਂਡ ਸੀ ਉਹ ਹੁਣ ਖਤਮ ਹੋ ਗਿਆ। ਕਿਉਂਕਿ ਉਹਦੇ ਵੱਲੋਂ ਜੋ ਕੁਝ ਦੱਸਿਆ ਜਾ ਰਿਹਾ ਸੀ ਉਹਦੇ ਆਧਾਰ ਦੇ ਉੱਤੇ ਵੀ ਬਹੁਤੇ ਛਾਪੇਮਾਰੀ ਹੋ ਰਹੀ ਸੀ। ਹੁਣ ਜਦੋਂ ਉਹਦਾ ਪੁਲਿਸ ਰਿਮਾਂਡ ਖਤਮ ਹੋ ਗਿਆ, ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜਤਾ, ਤੇ ਇਹ ਛਾਪੇਮਾਰੀ ਜਿਹੜੀ ਹੈ ਜੀ ਉਹ ਹੁਣ ਘੱਟ ਸਕਦੀ ਆ। ਉਹਦੇ ਕਿਹਦੇ ਨਾਮ ਲਏ ਆ, ਕੀ ਕੁਝ ਕਿਹਾ, ਇਹਦੇ ਬਾਰੇ ਦੇ ਵਿੱਚ ਅਜੇ ਪੁਲਿਸ ਨੇ ਆਫੀਸ਼ੀਅਲੀ ਕੁਝ ਵੀ ਨਹੀਂ ਦੱਸਿਆ ਜੀ। ਅੱਗੇ ਗੱਲ ਕਰਦੇ ਹਾਂ ਨੌਦੀਪ ਕੌਰ ਦੀ, ਉਸ ਦੀ ਜ਼ਮਾਨਤ ਤੇ ਸੁਣਵਾਈ ਅੱਜ। ਇਹ ਬੇਸ਼ੱਕ ਜਿਹੜੇ ਕੇਸ ਨੇ ਇਸ ਪੂਰੀ ਦੇ ਉੱਤੇ ਜਿਹੜੇ ਕਿਸਾਨੀ ਸੰਘਰਸ਼ ਕਰਕੇ ਤਾਂ ਨਹੀਂ ਪਏ, ਪਰ ਕਿਉਂਕਿ ਉਹ ਕਿਸਾਨੀ ਸੰਘਰਸ਼ ਦੇ ਵਿੱਚ ਸ਼ਾਮਲ ਸੀ ਉੱਥੋਂ ਹੀ ਉਹਨੂੰ ਗ੍ਰਿਫਤਾਰ ਜਿਹੜਾ ਦੀ ਉਹ ਚੁੱਕਿਆ ਕੀਤਾ ਗਿਆ ਸੀਗਾ ਉਹਨੂੰ। ਔਰ ਉਹਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੀ ਜ਼ਮਾਨਤ ਦੀ ਅਰਜ਼ੀ ਲਾਈ ਹੈ, 2 ਦਿਨ ਪਹਿਲਾਂ ਇਹਦੇ ਉੱਤੇ ਸੁਣਵਾਈ ਸੀਗੀ ਤੇ ਹਰਿਆਣੇ ਦੀ ਸਰਕਾਰ ਨੇ ਕਿਹਾ ਸੀ ਉਹਨੂੰ ਕੁਝ ਦਿਨ ਚਾਹੀਦੇ ਆ ਇਹਦੇ ਉੱਤੇ ਜਵਾਬ ਦੇਣ ਦੇ ਵਾਸਤੇ, ਕਿਉਂਕਿ ਉਹਨੂੰ ਨੋਟਿਸ ਜਾਰੀ ਹੋਇਆ ਸੀਗਾ। ਅੱਜ ਦੀ ਤਰੀਕ ਜਿਹੜੀ ਆ ਦੀ ਉਹ ਦਿੱਤੀ ਗਈ ਆ 23 ਸਾਲਾਂ ਦੀ ਨੌਦੀਪ ਕੌਰ, ਜਿਹੜੀ ਕਿ ਇੱਥੇ ਸ੍ਰੀ ਮੁਕਤਸਰ ਸਾਹਿਬ ਡਿਸਟ੍ਰਿਕਟ ਦੇ ਵਿੱਚੋਂ ਜਿਹੜੀ ਹੈਗੀ ਆ ਤੇ ਕਰਨਾਲ ਜੇਲ੍ਹ ਦੇ ਵਿੱਚ ਉਹ ਬੰਦ ਹੈ। ਕੱਲ ਜਿਹੜਾ ਵਿਰੋਧੀ ਧਿਰ ਦੇ ਨੇਤਾ ਨੇ ਹਰਪਾਲ ਸਿੰਘ ਚੀਮਾ ਤੇ ਉਹਨਾਂ ਦੇ ਨਾਲ ਸਰਬਜੀਤ ਕੌਰ ਮਾਣੂਕੇ ਸਨ, ਉਹਨਾਂ ਨੇ ਕਰਨਾਲ ਜੇਲ੍ਹ ਦੇ ਵਿੱਚ ਇਹਦੇ ਨਾਲ ਮੁਲਾਕਾਤ ਕਰਨ ਦੀ ਕੀਤੀ। ਉਹਨਾਂ ਦੀ ਮੁਲਾਕਾਤ ਨਹੀਂ ਕਰਵਾਈ ਗਈ ਕਿਉਂਕਿ ਜਿਹੜਾ ਪ੍ਰਸ਼ਾਸਨ ਹੈ ਉਹ ਪਹਿਲਾਂ ਵੀ ਇਹਨਾਂ ਦੀ ਮੁਲਾਕਾਤ ਜਿਹੜੀ ਦੀ ਉਹ ਨਹੀਂ ਕਰਵਾ ਰਿਹਾ ਨੌਦੀਪ ਕੌਰ ਦੇ ਨਾਲ। ਜਿਹੜੀ ਉਹਨੇ ਐਪਲੀਕੇਸ਼ਨ ਲਾਈ ਆ ਉਹਦੇ ਵਿੱਚ ਉਹਨੇ ਇਹ ਗੱਲ ਕਹੀ ਆ ਕਿ ਪੁਲਿਸ ਦੇ ਵੱਲੋਂ ਉਹਦੇ ਉੱਤੇ ਤਸ਼ੱਦਦ ਜਿਹੜਾ ਦੀ ਉਹ ਢਾਇਆ ਗਿਆ। ਸੋਨੀਪਤ ਪੁਲਿਸ ਨੇ ਉਹਨੂੰ ਗ੍ਰਿਫਤਾਰ ਜਿਹੜਾ ਦੀ ਉਹ ਕੀਤਾ ਸੀਗਾ। ਨੌਦੀਪ ਕੌਰ ਨੇ ਆਪਣੇ ਵਕੀਲਾਂ ਦੇ ਰਾਹੀਂ ਜਿਹੜੀ ਦਾਇਰ ਜ਼ਮਾਨਤ ਅਰਜ਼ੀ ਦੇ ਵਿੱਚ ਕਿਹਾ ਕਿ ਉਹਦੇ ਉੱਤੇ 307 ਸਣੇ ਵੱਖ-ਵੱਖ ਧਾਰਾਵਾਂ ਦੇ ਤਹਿਤ ਝੂਠਾ ਕੇਸ ਜਿਹੜਾ ਬਣਾਇਆ ਗਿਆ, ਉਹ ਮਜ਼ਦੂਰਾਂ ਦੇ ਹੱਕਾਂ ਦੇ ਬਾਰੇ ਜਿਹੜਾ ਦੀ ਉਹ ਲੜਦੀ ਆ। ਉਹਨੇ ਕਿਹਾ ਕਿ 3 ਨਵੇਂ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਵੱਲੋਂ ਵੱਡੀ ਮੁਹਿੰਮ ਕਰਕੇ ਵੱਡੀ ਹਮਾਇਤ ਉਹਨੂੰ ਮਿਲ ਰਹੀ ਆ, ਜਿਹਦੇ ਕਰਕੇ ਉਹਦੇ ਤੇ ਮਿੱਥ ਕੇ ਝੂਠਾ ਕੇਸ ਜਿਹੜਾ ਉਹ ਬਣਾਇਆ ਗਿਆ। ਜਿਹੜਾ ਮਜ਼ਦੂਰ ਅਧਿਕਾਰ ਸੰਗਠਨ ਦੀ ਮੈਂਬਰ ਜਿਹੜੀ ਆ ਨੌਦੀਪ ਕੌਰ, ਉਹਨੇ ਇਹ ਕਿਹਾ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਸੋਨੀਪਤ ਦੇ ਕੁੰਡਲੀ ਦੇ ਵਿੱਚ ਸੰਘਰਸ਼ ਲਈ ਲੋਕਾਂ ਨੂੰ ਉਹਨੇ ਪ੍ਰੇਰਿਤ ਕੀਤਾ ਸੀਗਾ, ਜਿਹਦੇ ਕਰਕੇ ਜਿਹੜਾ ਪ੍ਰਸ਼ਾਸਨ ਹੈ ਉੱਥੋਂ ਦਾ ਸੋਨੀਪਤ ਵਾਲਾ ਉਹ ਉਹਦੇ ਨਾਲ ਨਾਰਾਜ਼ ਸੀਗਾ। ਉਹਨੇ ਇਸ ਐਪਲੀਕੇਸ਼ਨ ਦੇ ਵਿੱਚ ਜਿਹੜਾ ਜੀ ਇਹ ਲਿਖਿਆ ਕਿ ਕੁੰਡਲੀ ਸਨਅਤੀ ਏਰੀਆ ਜਿਹੜਾ ਇੰਡਸਟਰੀਅਲ ਏਰੀਆ, ਉੱਥੇ ਤਨਖਾਹਾਂ ਦੀ ਅਦਾਇਗੀ ਲਈ ਇੱਕ ਫੈਕਟਰੀ ਵੱਲ ਉਹ ਵੱਧ ਰਹੇ ਸੀਗੇ ਕਿ ਕੁੰਡਲੀ ਪੁਲਿਸ ਸਟੇਸ਼ਨ ਦੇ SHO ਦੀ ਅਗਵਾਈ ਦੇ ਵਿੱਚ ਆਈ ਟੀਮ ਨੇ ਉਹਨੂੰ ਵਾਲਾਂ ਤੋਂ ਧੂ ਕੇ ਇੱਕ ਪਾਸੇ ਲੈ ਗਈ, ਉਹਦੇ ਉੱਤੇ ਲਾਠੀ ਚਾਰਜ ਕੀਤਾ, ਉਹਨੂੰ ਕੱਲੀ ਨੂੰ ਗ੍ਰਿਫਤਾਰ ਕਰਕੇ ਥਾਣੇ ਲੈ ਗਈ, ਉਹਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਕੁੱਟਿਆ ਗਿਆ, ਉਹਦਾ ਮੈਡੀਕਲ ਵੀ ਜਿਹੜਾ ਜੀ ਉਹ ਨਹੀਂ ਕਰਵਾਇਆ ਗਿਆ। ਅੱਜ ਇਹਦੇ ਉੱਤੇ ਸੁਣਵਾਈ ਜਿਹੜੀ ਹੋਊਗੀ, ਐਕਚੁਅਲੀ ਨੌਦੀਪ ਕੌਰ ਦੀ ਇਸ ਮਾਮਲੇ ਦੇ ਵਿੱਚ ਜ਼ਮਾਨਤ ਹੋ ਜਾਣ ਦੇ ਪੂਰੇ ਅਸਾਰ ਨੇ। 3 ਮਾਮਲੇ ਉਹਦੇ ਉੱਤੇ ਦਰਜ ਸੀ, 2 ਜਿਹੜੇ ਸੀ ਉਹਨਾਂ ਦੇ ਵਿੱਚ ਉਹਨੂੰ ਜ਼ਮਾਨਤ ਮਿਲ ਗਈ ਕਿਉਂਕਿ ਇਹਦੇ ਵਿੱਚ 307 ਲੱਗੀ ਹੋਈ ਸੀ ਔਰ ਹੇਠਲੀ ਜ਼ਮਾਨਤ ਤੋਂ ਜਿਹੜੀ ਸੋਨੀਪਤ ਤੋਂ ਉਹਦੀ ਜ਼ਮਾਨਤ ਖਾਰਜ ਹੋ ਗਈ ਸੀ। ਔਰ ਇਹਦਾ ਜਿਹੜਾ ਇਸ ਕੇਸ ਨੂੰ ਸੀਨੀਅਰ ਜਿਹੜੇ ਐਡਵੋਕੇਟ ਨੇ, ਮੋਸਟ ਸੀਨੀਅਰ, ਉਹ ਦੇਖ ਰਹੇ ਆ ਹਾਈ ਕੋਰਟ ਦੇ, ਔਰ ਇਹ ਉਹ ਸਾਰੇ ਵਕੀਲ ਨੇ ਜੀ ਜਿਹੜੀ ਮੁਫਤ ਮਦਦ ਕਰ ਰਹੇ ਆ ਅਜਿਹੇ ਕੇਸਾਂ ਦੇ ਵਿੱਚ ਫੜੇ ਲੋਕਾਂ ਦੀ। ਅਸਲ ਕਹਾਣੀ ਤਾਂ ਜਦੋਂ ਉਹ ਬਾਹਰ ਆਊਗੀ ਉਹੀ ਜਿਹੜਾ ਜੀ ਉਹ ਦੱਸੂਗੀ, ਪਰ ਇਹ ਗੱਲ ਜ਼ਰੂਰ ਆ ਜੀ ਕਿ ਜਿਹੜਾ ਉਹਦੇ ਉੱਤੇ ਜ਼ੁਲਮ ਕੀਤਾ ਗਿਆ ਉਸ ਲੜਕੀ ਦੇ ਉੱਤੇ, ਇਹ ਦਲਿਤ ਪਰਿਵਾਰ ਦੀ ਲੜਕੀ ਹੈ ਔਰ ਮਜ਼ਦੂਰਾਂ ਦੇ ਹੱਕਾਂ ਦੇ ਵਾਸਤੇ ਆਪਣੀ ਆਵਾਜ਼ ਬੁਲੰਦ ਕਰਦੀ ਆ, ਪੜ੍ਹਦੀ ਵੀ ਆ ਨਾਲ ਦੀ ਨਾਲ, ਉੱਥੇ ਉਸ ਏਰੀਏ ਦੇ ਵਿੱਚ ਜਿਹੜਾ ਕੰਮ ਵੀ ਕਰਦੀ ਆ।
ਉਹਦੀ ਜਿਹੜੀ ਭੈਣ ਹੈ ਉਹ PhD ਕਰ ਰਹੀ ਆ, ਉਹਨੇ ਹੀ ਇਸ ਕੇਸ ਨੂੰ ਜਿਹੜਾ ਜੀ ਉਹ ਉਭਾਰਿਆ। ਇਸ ਗੱਲ ਦੀ ਉਮੀਦ ਹੈ ਕਿ ਦਿਸ਼ਾ ਰਾਵੀ ਦੀ ਜ਼ਮਾਨਤ ਤੋਂ ਬਾਅਦ ਇਸ ਮਾਮਲੇ ਦੇ ਉੱਤੇ ਵੀ ਚੰਗੀ ਖਬਰ ਜਿਹੜੀ ਉਹ ਸੁਣਨ ਨੂੰ ਮਿਲੂਗੀ ਜੀ। ਤੇ ਅੱਗੇ ਗੱਲ ਕਰਦੇ ਹਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ। ਉਸਨੇ ਉਮਰਾ ਨੰਗਲ ਤੇ ਲਾਏ ਗੰਭੀਰ ਦੋਸ਼। ਦੇਖੋ ਇਹ ਮਾਮਲਾ ਇਹ ਤਾਂ ਪਤਾ ਨਹੀਂ ਕਿੱਧਰ ਨੂੰ ਜਾਣਾ, ਪਰ ਇੰਨਾ ਜ਼ਰੂਰ ਹੈ ਕਿ 1 ਮੈਨ ਆਰਮੀ ਵਾਲੀ ਗੱਲ ਹੀ ਹੋਈ ਪਈ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਹੁਰੀ ਜਿਹੜਾ ਜੀ ਉਹ ਲਗਾਤਾਰ ਇਹ ਕੋਸ਼ਿਸ਼ ਕਰ ਰਹੇ ਆ ਕਿ ਇਸ ਮਾਮਲੇ ਦੇ ਵਿੱਚ ਕੁਛ ਨਾ ਕੁਛ ਜਿਹੜਾ ਜੀ ਉਹ ਨਿਕਲੇ। ਕੋਟਕਪੂਰਾ ਤੇ ਬਹਿਬਲ ਗੋਲੀ ਕਾਂਡ ਦੀ ਜਿਹੜੀ ਜਾਂਚ ਕਰ ਰਹੇ ਜਿਹੜੀ SIT ਦੇ ਮੈਂਬਰ IG ਕੁੰਵਰ ਵਿਜੇ ਪ੍ਰਤਾਪ ਸਿੰਘ ਹੁਰੀ, ਉਹਨਾਂ ਨੇ ਡਿਸਟ੍ਰਿਕਟ ਅਟਾਰਨੀ ਦੇ ਰਾਹੀਂ ਅਦਾਲਤ ਦੇ ਵਿੱਚ ਇੱਕ ਲਿਖਤੀ ਅਰਜ਼ੀ ਦੇ ਕੇ ਮੁਅੱਤਲ IG ਪਰਮਰਾਜ ਸਿੰਘ ਉਮਰਾ ਨੰਗਲ ਦੇ ਉੱਤੇ ਗਵਾਹਾਂ ਤੇ ਜਾਂਚ ਏਜੰਸੀਆਂ ਨੂੰ ਦਬਾਉਣ ਦਾ ਦੋਸ਼ ਲਾਇਆ। SIT ਨੇ ਦਾਅਵਾ ਕੀਤਾ ਕਿ 19 ਫਰਵਰੀ ਨੂੰ ਉਮਰਾ ਨੰਗਲ ਸੈਸ਼ਨ ਕੋਰਟ ਦੇ ਵਿੱਚ ਪੇਸ਼ ਹੋਇਆ ਉਹ, ਤੇ ਉਹਦੇ ਨਾਲ ਵੱਡੀ ਗਿਣਤੀ ਦੇ ਵਿੱਚ ਅਣਪਛਾਤੇ ਲੋਕ ਸੀ। SIT ਨੇ ਆਪਣੀ ਇਸ ਲਿਖਤੀ ਦਰਖਾਸਤ ਦੇ ਵਿੱਚ ਇਹ ਕਿਹਾ ਕਿ ਇਸ ਤੱਥ ਦੀ ਪੁਸ਼ਟੀ ਲਈ ਸੈਸ਼ਨ ਕੋਰਟ ਦੇ ਨੇੜੇ ਤੇੜੇ ਲੱਗੇ CCTV ਕੈਮਰਿਆਂ ਦੀਆਂ ਫੁਟੇਜ ਸਾਂਭੀਆਂ ਜਾਣੀਆਂ ਲਾਜ਼ਮੀ ਨੇ। ਸੈਸ਼ਨ ਜੱਜ ਨੇ ਪਰਮਰਾਜ ਉਮਰਾ ਨੰਗਲ ਤੇ 19 ਫਰਵਰੀ ਨੂੰ ਅਦਾਲਤ ਦੇ ਵਿੱਚ ਪੇਸ਼ ਹੋਏ ਸਾਰੇ ਮੁਲਜ਼ਮਾਂ ਨੂੰ ਨੋਟਿਸ ਜਾਰੀ ਜਿਹੜਾ ਜੀ ਉਹ ਕੀਤਾ ਤੇ 24 ਫਰਵਰੀ ਨੂੰ ਸਵੇਰੇ 10 ਵਜੇ ਅਦਾਲਤ ਦੇ ਵਿੱਚ ਪੇਸ਼ ਹੋਣ ਲਈ ਕਿਹਾ ਅੱਜ ਜਿਹੜਾ ਜੀ। ਔਰ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਅਗਲੀ ਸੁਣਵਾਈ ਜਿਹੜੀ ਦੀ ਉਹ ਕਰੂਗੀ। 19 ਫਰਵਰੀ ਨੂੰ ਸੈਸ਼ਨ ਕੋਰਟ ਦੇ ਵਿੱਚ ਕੋਟਕਪੂਰਾ ਤੇ ਬਹਿਬਲ ਕਾਂਡ ਮਾਮਲੇ ਦੀ ਸੁਣਵਾਈ ਹੋਈ ਸੀ, ਜਿਹਦੇ ਵਿੱਚ ਉਮਰਾ ਨੰਗਲ ਤੇ ਬਾਕੀ ਮੁਲਜ਼ਮ ਹਾਜ਼ਰ ਹੋਏ ਸੀਗੇ। ਇਹਦੇ ਵਿੱਚ ਜਿਹੜਾ ਉਮਰਾ ਨੰਗਲ ਸੀਗਾ ਜੀ ਉਹ ਚੁੱਪ ਕੀਤਿਆਂ ਅਦਾਲਤ ਦੇ ਵਿੱਚ ਹਾਜ਼ਰੀ ਲਵਾ ਕੇ ਜਿਹੜਾ ਜੀ ਉਹ ਚਲੇ ਗਿਆ ਸੀ, ਜਦੋਂ ਕਿ ਉਹਦੇ ਕੋਲੇ ਬੇਲ ਨਹੀਂ ਹੈਗੀ, ਉਹਦੇ ਕੋਲੇ ਜ਼ਮਾਨਤ ਜਿਹੜੀ ਜੀ ਉਹ ਨਹੀਂ ਹੈਗੀ। ਇਹਨੂੰ ਲੈ ਕੇ ਵੀ ਕਈ ਕਿਸਮ ਦੇ ਕਿੰਤੂ ਪ੍ਰੰਤੂ ਖੜੇ ਹੋਏ ਸੀਗੇ। ਸੋ ਹੁਣ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੇ ਵੱਲੋਂ ਲਾਈ ਗਈ ਇਸ ਐਪਲੀਕੇਸ਼ਨ ਨੇ ਇੱਕ ਵਾਰੀ ਫਿਰ ਨਵੀਂ ਮੁਸ਼ਕਲ ਦੇ ਵਿੱਚ ਤਾਂ ਉਮਰਾ ਨੰਗਲ ਨੂੰ ਜਿਹੜਾ ਜੀ ਉਹ ਫਸਾ ਦਿੱਤਾ। ਜੀ ਜੀ। ਅੱਗੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਕਰੋਨਾ ਦਾ ਫਿਰ ਰੌਲਾ ਗੋਲਾ ਪਾਇਆ ਜਾ ਰਿਹਾ। ਬਿਲਕੁਲ ਜੀ, ਇਹ ਕਿਹਾ ਜਾ ਰਿਹਾ ਕਿ ਮੁਲਕ ਪੱਧਰ ਦੇ ਉੱਤੇ ਵੀ ਕੇਸ ਜਿਹੜੇ ਆ ਉਹ ਵੱਧ ਰਹੇ ਆ। ਪੰਜਾਬ ਦੇ ਵਿੱਚ ਇਹ ਕਿਹਾ ਗਿਆ ਕਿ ਕਰੋਨਾ ਵਾਇਰਸ ਦੇ ਕਈ ਸੱਜਰੇ ਮਾਮਲੇ ਜਿਹੜੇ ਆ ਉਹ ਸਾਹਮਣੇ ਆ ਰਹੇ ਆ। ਇਹ ਕਿਹਾ ਗਿਆ ਕਿ ਫਰਵਰੀ ਦੇ ਦੂਜੇ ਹਫ਼ਤੇ ਤੋਂ ਇਹ ਮਾਮਲੇ ਵਧਣੇ ਸ਼ੁਰੂ ਹੋਏ ਆ ਤੇ ਮੌਤਾਂ ਦੀ ਗਿਣਤੀ ਵੀ ਜਿਹੜੀ ਆ ਉਹ ਵੱਧ ਰਹੀ ਆ। ਇਹ ਕਿਹਾ ਗਿਆ ਕਿ 2 ਦਿਨਾਂ ਤੋਂ ਮੌਤਾਂ 10 ਰੋਜ਼ ਦੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ। ਪਹਿਲਾਂ ਇਹ ਸਿੰਗਲ ਡਿਜਿਟ ਦੇ ਉੱਤੇ ਜਿਹੜੀਆਂ ਦੀ ਉਹ ਆ ਗਈਆਂ। 300 ਤੋਂ ਜਿਹੜਾ ਜੀ ਪ੍ਰਤੀ ਦਿਨ ਮਾਮਲੇ ਜਿਹੜੇ ਉਹ ਘਟ ਗਏ ਸੀਗੇ, ਹੁਣ 400 ਪਰ ਦਿਨ ਜਿਹੜਾ ਜੀ ਇਹ ਆਉਣ ਲੱਗੇ ਆ। ਇਹ ਕਿਹਾ ਗਿਆ ਕਿ 24 ਘੰਟਿਆਂ ਦੇ ਦੌਰਾਨ ਕਰੋਨਾ ਵਾਇਰਸ ਦੇ ਨਾਲ 10 ਜਣਿਆਂ ਦੀ ਮੌਤ ਹੋ ਗਈ ਆ। 426 ਮਾਮਲੇ ਜਿਹੜੇ ਉਹ ਨਵੇਂ ਆਏ ਆ। ਮੁਹਾਲੀ, ਜਲੰਧਰ, ਨਵਾਂ ਸ਼ਹਿਰ, ਬਠਿੰਡਾ ਦੇ ਵਿੱਚ ਮਾਮਲੇ ਤੇਜ਼ੀ ਦੇ ਨਾਲ ਜਿਹੜੇ ਆ ਉਹ ਵਧੇ ਆ। ਨਵਾਂ ਸ਼ਹਿਰ ਦੇ ਵਿੱਚ 2, ਲੁਧਿਆਣੇ 'ਚ 2, ਹੁਸ਼ਿਆਰਪੁਰ, ਮਾਨਸਾ, ਮੁਹਾਲੀ, ਪਠਾਨਕੋਟ ਤੇ ਪਟਿਆਲੇ ਦੇ ਵਿੱਚ ਇੱਕ ਮੌਤ ਜਿਹੜੀ ਆ ਉਹ ਕਰੋਨਾ ਵਾਇਰਸ ਦੇ ਨਾਲ ਹੋਈ ਆ ਲੇਟੈਸਟ ਜਿਹੜੀ ਕੇਸਾਂ ਦੇ ਵਿੱਚ। ਸਰਕਾਰ ਜਿਹੜੀ ਆ ਜੀ ਉਹਨੇ ਨਵੀਆਂ ਪਾਬੰਦੀਆਂ ਦਾ ਐਲਾਨ ਜਿਹੜਾ ਉਹ ਕਰ ਦਿੱਤਾ ਕਿ ਜਿਹੜੇ ਇਨਡੋਰ ਨੇ, ਅੰਦਰ ਜਿਹੜੇ ਨੇ ਉਹਦੇ ਵਿੱਚ 100 ਤੋਂ ਵੱਧ ਬੰਦੇ ਕਿਸੇ ਸਮਾਗਮ 'ਚ ਇਕੱਠੇ ਨਹੀਂ ਹੋ ਸਕਦੇ ਤੇ ਬਾਹਰ ਜਿਹੜਾ ਹੈ ਉਹਦੇ ਵਿੱਚ 200 ਤੱਕ ਬੰਦਾ ਜਿਹੜਾ ਜੀ ਉਹ ਇਕੱਠਾ ਹੋ ਸਕਦਾ। 200 ਤੋਂ ਉੱਪਰ ਬੰਦਾ ਜਿਹੜਾ ਉਹ ਇਕੱਠਾ ਨਹੀਂ ਹੋ ਸਕਦਾ। ਇਹ ਵੀ ਕਿਹਾ ਗਿਆ ਕਿ ਜਿਹੜੇ ਡਿਪਟੀ ਕਮਿਸ਼ਨਰ ਨੇ ਉਹਨਾਂ ਨੂੰ ਇਹ ਕਿਹਾ ਗਿਆ ਕਿ ਜੇ ਲੋੜ ਪੈਂਦੀ ਹੈ ਤੇ ਰਾਤ ਦਾ ਕਰਫਿਊ ਜਿਹੜਾ ਉਹ ਲਾਇਆ ਜਾਵੇ। ਹੁਣ ਰਾਤ ਦਾ ਕਰਫਿਊ ਕਰੋਨਾ ਕਿਵੇਂ ਰੁਕਦਾ, ਨਾ ਇਹ ਪਹਿਲਾਂ ਸਮਝ ਲੱਗੀ ਸੀ ਨਾ ਹੁਣ ਜਿਹੜੀ ਜੀ ਉਹ ਸਮਝ ਲੱਗ ਰਹੀ ਹੈ। ਇਹ ਕਿਹਾ ਗਿਆ ਕਿ ਮਾਸਕ ਵਗੈਰਾ ਜਿਹੜਾ ਜੀ ਉਹ ਕੰਪਲਸਰੀ ਕੀਤਾ ਜਾ ਰਿਹਾ ਕਿਉਂਕਿ ਲੋਕ ਵੀ ਅਵੇਸਲੇ ਹੋ ਗਏ। ਔਰ ਇਹ ਕਿਹਾ ਗਿਆ ਕਿ ਜਿਹੜੇ ਟੈਸਟ ਨੇ ਉਹ ਵੱਧ ਕਰਵਾਏ ਜਾਣ ਔਰ ਜਿਹੜੇ ਕੁਛ ਮਾਈਕਰੋ ਕੰਟੋਨਮੈਂਟ ਰਣਨੀਤੀ ਜਿਹੜੀ ਆ ਜੀ ਉਹਨੂੰ ਅਪਣਾਇਆ ਜਾਵੇ। ਰੈਸਟੋਰੈਂਟ ਤੇ ਮੈਰਿਜ ਪੈਲਸ ਜਿਹੜੇ ਨੇ ਉਹਨਾਂ ਦੇ ਉੱਤੇ ਛਾਪੇਮਾਰੀ ਕੀਤੀ ਜਾਵੇ ਤਾਂ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਨਾ ਜਿਹੜਾ ਜੀ ਉਹ ਬੈਠਣ। ਸਰਕਾਰ ਦੇ ਵੱਲੋਂ ਦਿੱਤੇ ਗਏ ਇਹਨਾਂ ਆਦੇਸ਼ਾਂ ਨੇ ਬਿਨਾਂ ਕਿਸੇ ਸ਼ੱਕ ਦੇ ਲੋਕਾਂ ਨੂੰ ਇੱਕ ਵਾਰੀ ਫੇਰ ਡਰ ਜਿਹੜਾ ਜੀ ਉਹ ਪਾ ਦਿੱਤਾ। ਜੀ ਜੀ, ਪਤਾ ਨਹੀਂ ਇਸ ਆਰਟ ਦੇ ਵਿੱਚ ਕੀ ਕੁਛ ਹੁੰਦਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ। ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।